ਇਸੇ ਮੌਸਮ ਦੇ ਦਰਮਿਆਨ ਕਿਹੜੀਆਂ ਗੱਲਾਂ ਦਾ ਬਚਾਅ ਰੱਖਣਾ ਹੈ, ਕਿਵੇਂ ਆਪਣੇ ਆਪ ਨੂੰ ਇਹਨਾਂ ਹਾਲਾਤਾਂ ਦੇ ਨਾਲ ਸਿੱਝਣ ਦੇ ਕਾਬਲ ਬਣਾਉਣਾ ਹੈ, ਇਹਦੇ ਤੇ ਆਪਾਂ ਗੱਲਬਾਤ ਕਰਾਂਗੇ। ਨਾਲ ਇਹ ਵੀ ਗੱਲਾਂ ਬਾਤਾਂ ਜ਼ਰੂਰ ਕਰਾਂਗੇ, ਕਿਉਂਕਿ ਜਦੋਂ ਮੌਸਮ ਬਦਲਦਾ ਫਿਰ ਪੰਜਾਬੀਆਂ ਦੇ ਥੋੜ੍ਹੇ ਜਿਹੇ ਖਾਣ ਪੀਣ ਦੇ ਜਿਹੜੇ ਲਜ਼ੀਜ਼ ਪਕਵਾਨ ਨੇ ਉਹ ਵੀ ਉਹਨਾਂ ਨੂੰ ਚੇਤੇ ਆ ਜਾਂਦੇ ਨੇ। ਇਹਦੇ ਬਾਬਤ ਤੁਸੀਂ ਵੀ ਆਪਣੀ ਰਾਏ ਰੱਖ ਦਿਓ। ਅਸੀਂ ਇਹਦੇ ਬਾਬਤ ਤੁਹਾਨੂੰ ਅਪਡੇਟ ਦੇ ਦਿਆਂਗੇ। ਤੇ ਤੁਸੀਂ ਕਿਹੜੇ ਇਲਾਕਿਆਂ ਦੇ ਵਿੱਚ ਰਹਿ ਰਹੇ ਹੋ, ਉੱਥੇ ਆਉਣ ਜਾਣ ਦਾ ਕਿਵੇਂ ਆ, ਬਰਫੀਲੇ ਇਲਾਕਿਆਂ 'ਚ ਥੋੜ੍ਹੀ ਜਿਹੀ ਆਵਾਜਾਈ ਦਾ ਔਖਾ ਹੋਇਆ ਪਿਆ। ਸੋ ਸਾਰੀਆਂ ਗੱਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਟੂਡੀਓ ਦਾ ਨੰਬਰ ਹੈ 408 272 5200। ਨਾਲ ਜੋੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ। ਰਾਜਕਰਮਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਨਿੱਕੀ ਜੀ, ਸਤਿ ਸ੍ਰੀ ਅਕਾਲ। ਇਹ ਲਗਾਤਾਰ ਦੂਸਰੇ ਮਹੀਨੇ ਦੇ ਵਿੱਚ ਆਪਾਂ ਨੂੰ ਇਹ ਵਾਲਾ ਪ੍ਰੋਗਰਾਮ ਆਪਾਂ ਜਿਹੜਾ ਉਹ ਕਰ ਰਹੇ ਹਾਂ ਜੀ। ਹਾਲਾਤ ਹੁਣ ਇੱਦਾਂ ਦੇ ਮੌਸਮ ਦੇ ਜਿਹੜੇ ਬਣ ਚੁੱਕੇ ਨੇ ਵੀ ਇੱਕ ਹੋਰ ਅਸਮਾਨੀ ਦਰਿਆ ਜੀ, ਐਟਮੋਸਫੇਰਿਕ ਰਿਵਰ ਜਿਹੜੀ ਆ ਉਹ ਆ ਰਹੀ ਆ ਇਸ ਟਾਈਮ। ਜਦੋਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕੈਲੀਫੋਰਨੀਆ ਦੇ ਬਹੁਤ ਸਾਰੇ ਹਿੱਸਿਆਂ 'ਚ ਮੀਂਹ ਪੈਣਾ ਸ਼ੁਰੂ ਹੋ ਚੁੱਕਾ ਜੀ। ਅੱਜ ਸਵੇਰੇ ਜਦ ਆਏ ਸੀ, ਧੁੱਪ ਲੱਗੀ ਸੀ, ਕੋਈ ਲੱਗਦਾ ਨਹੀਂ ਸੀਗਾ ਵੀ ਇੱਦਾਂ ਦਾ ਮਾਹੌਲ ਬਣੂਗਾ। ਬਹੁਤ ਤੇਜ਼ੀ ਦੇ ਨਾਲ ਮਹਾਸਾਗਰ ਦੇ ਵੱਲੋਂ ਬੱਦਲ ਆਏ ਨੇ ਜੀ, ਪਾਣੀ ਦੇ ਨਾਲ ਭਰੇ ਹੋਏ, ਮੀਂਹ ਦੇ ਨਾਲ ਭਰੇ ਹੋਏ ਜਿਹੜੇ ਬੱਦਲ ਐਟਮੋਸਫੇਰਿਕ ਰਿਵਰ ਵਾਲੇ ਉਹ ਪਹੁੰਚੇ ਨੇ ਤੇ ਮੀਂਹ ਪੈਣਾ ਜਿਹੜਾ ਲੱਥਣਾ ਹੈ ਉਹ ਸ਼ੁਰੂ ਹੋ ਚੁੱਕਾ ਆ। ਤੇ ਇੱਕ ਵਾਰੀ ਫੇਰ ਢਾਂਚੇ ਨੂੰ ਲੈ ਕੇ, ਇਨਫਰਾਸਟਰਕਚਰ ਨੂੰ ਲੈ ਕੇ ਡਰ ਨੇ, ਸਹਿਮ ਨੇ। ਇਸ ਸਾਲ ਦੇ ਜਿਹੜੇ ਸਟਾਰਮਸ ਆਏ ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 13 ਜਾਨਾਂ ਜਿਹੜੀਆਂ ਉਹ ਹੋ ਚੁੱਕੀਆਂ ਆ, ਚਲੀਆਂ ਗਈਆਂ ਆ ਬਿਲਕੁਲ, ਤੇ ਮਿਲੀਅਨਸ ਆਫ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਸੋ ਹਾਲਾਤ ਇੱਕਦਮ ਬਦਲਣ ਵਾਲੇ ਨੇ, ਤਬਦੀਲ ਹੋਣ ਵਾਲੇ ਨੇ। ਕੋਈ ਸੋਚ ਰਹੇ ਹੋਣਗੇ ਯਾਰ ਇਹ ਬਾਰ-ਬਾਰ ਮੀਂਹ ਨੂੰ ਲੈ ਕੇ ਕਿਉਂ ਇਦਾਂ ਗੱਲ ਜਿਹੜੀ ਉਹ ਕਰ ਰਹੇ ਆ, ਵੀ ਐਡੀ ਕਿਹੜੀ ਗੱਲ ਆ, ਮੀਂਹ ਕਿਹੜਾ ਸੀ ਕਦੀ ਦੇਖੇ ਨਹੀਂ। ਹਾਂਜੀ, ਬਿਲਕੁਲ ਮੀਂਹ ਦੇਖੇ, ਸਾਰਿਆਂ ਨੇ ਦੇਖੇ ਆ, ਪਰ ਮੈਂ ਜਿੰਨੇ ਚਿਰ ਦਾ ਇੱਥੇ ਆਇਆ ਮੈਂ ਇਦਾਂ ਦੇ ਨਹੀਂ ਕਦੀ ਦੇਖੇ। ਹੋ ਸਕਦਾ ਵੀ ਮੇਰੇ ਤੋਂ ਵੀ ਪਹਿਲਾਂ ਦੇ ਜਿਹੜੇ ਕੋਈ ਆਏ ਨੇ ਉਹਨਾਂ ਨੇ ਵੀ ਇੰਨੇ ਜ਼ਿਆਦਾ ਮੀਂਹ ਪੈਂਦੇ ਜਿਹੜੇ ਉਹ ਨਹੀਂ ਦੇਖੇ ਹੋਣਗੇ। ਇੰਨੇ ਥੋੜੇ ਸਮੇਂ ਦੇ ਵਿੱਚ ਮੀਂਹ ਪੈਂਦੇ ਰਹੇ ਨੇ। ਜ਼ਿਆਦਾ ਵੈਟ ਈਅਰ ਜਿਹਨੂੰ ਆਖਦੇ ਆ, ਉਹ ਵੀ ਕਈ ਵਾਰੀ ਸੋਹਣੇ ਮੀਂਹ ਪੈਂਦੇ ਰਹੇ ਆ, ਪਰ ਕੰਟੀਨਿਊਸਲੀ ਇੰਨੇ ਦਿਨ ਇੰਨਾ ਜ਼ਿਆਦਾ ਮੀਂਹ ਲੱਥਣਾ ਜਿਹੜੇ ਪੈਣੇ ਆ, ਉਹ ਉਸਦੀ ਜਿਹੜੀ ਜ਼ਰੂਰ ਸਮੱਸਿਆ ਜਿਹੜੀ ਆ ਉਹ ਨਵੀਂ ਆ। ਆਪਾਂ ਜਨਵਰੀ ਮਹੀਨੇ ਦੇ ਵਿੱਚ ਇਸ ਦਾ ਪਹਿਲਾ ਕਹਿ ਲਓ ਵੀ ਐਪੀਸੋਡ ਆਪਾਂ ਦੇਖਿਆ ਆ। ਇਹ ਇਸ ਲੜੀ ਦੇ ਵਿੱਚ ਇਸ ਸੀਜ਼ਨ ਦਾ ਜਿਹੜਾ ਇਹ ਹੁਣ ਪਤਾ ਨਹੀਂ ਕਿੰਨਵਾਂ ਸਟਾਰਮ ਜਿਹੜਾ ਇਹ ਬਣ ਚੁੱਕਾ ਆ, ਜਿਹੜਾ ਉਹ ਆ ਰਿਹਾ ਆ। ਐਟਮੋਸਫੇਰਿਕ ਰਿਵਰ ਦੀ ਜਿਹੜੀ ਹਾਲਾਤ ਆ ਉਹ ਇਸ ਟਾਈਮ ਬਣੇ ਪਏ ਨੇ। ਸਾਰੀਆਂ ਹੀ ਤਕਰੀਬਨ ਕਾਉਂਟੀਜ਼ ਨੇ ਆਪੋ ਆਪਣੇ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਲੱਡ ਵਾਰਨਿੰਗਸ ਜਿਹੜੀਆਂ ਉਹ ਦਿੱਤੀਆਂ। ਮੈਂ ਪਹਿਲਾਂ ਸੈਂਟਾ ਕਲਾਰਾ ਕਾਉਂਟੀ 'ਚ ਰਹਿੰਦਾ ਸੀਗਾ, ਮੇਰੀ ਉੱਥੋਂ ਦੇ ਅਲਰਟ ਸਿਸਟਮ ਦੇ ਨਾਲ ਅਜੇ ਵੀ ਫੋਨ ਅਟੈਚ ਆ। ਮੈਨੂੰ ਆਲਰੇਡੀ 3-4 ਫੋਨ ਉੱਥੋਂ ਆ ਚੁੱਕੇ ਆ ਵੀ ਭਾਈ ਸਾਡੇ ਇਲਾਕੇ ਦੇ ਵਿੱਚ ਅਚਾਨਕ ਜਿਹੜੀ ਆ ਉਹ ਮੀਂਹ ਜ਼ਿਆਦਾ ਲੱਥਣਾ ਆ, ਫਲੱਡ ਆ ਸਕਦੇ ਨੇ, ਸੜਕਾਂ ਜਾਮ ਹੋ ਸਕਦੀਆਂ ਨੇ, ਤੇ ਪਾਣੀ ਜਿਹੜਾ ਆ ਉਹ ਬਹੁਤ ਜ਼ਿਆਦਾ ਆ ਰਿਹਾ ਆ, ਤੇ ਮੀਂਹ ਪੈਣਾ ਜਿਹੜਾ ਉਹ ਕਈ ਦਿਨ। ਸੋ ਇੱਕ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਵੀ ਕਿੱਥੇ ਕੀ ਕੁਛ ਜਿਹੜਾ ਉਹ ਵਾਪਰ ਰਿਹਾ ਹੈਗਾ ਆ। ਨੈਸ਼ਨਲ ਵੈਦਰ ਸਰਵਿਸ ਜਿਹੜਾ ਵੀ ਵਾਰਨਿੰਗਸ ਜਾਂ ਅਲਰਟਸ ਜਿਹੜੇ ਉਹ ਜਾਰੀ ਕਰਦੇ ਆ, ਉਹਨਾਂ ਦਾ ਇਹ ਨਹੀਂ ਹੁੰਦਾ ਵੀ ਚਿੱਤ ਕੀਤਾ ਤੇ ਚੱਲ ਵੀ ਅਲਰਟ ਜਾਰੀ ਕਰਦੀ ਆ ਵੀ ਲੋਕਾਂ ਨੂੰ ਵੀ ਐਵੇਂ ਭੰਬਲ ਭੂਸੇ 'ਚ ਜਾਂ ਪਰੇਸ਼ਾਨੀ ਦੇ ਵਿੱਚ ਆਪਾਂ ਜਿਹੜਾ ਉਹ ਪਾ ਦੇਖੇ ਵੀ ਲੋਕ ਕਿੰਨੇ ਕੁ ਮੌਸਮ ਦੀਆਂ ਖਬਰਾਂ ਸੁਣਦੇ ਆ। ਕੋਈ ਇਹ ਨਹੀਂ, ਉਹਨਾਂ ਨੂੰ ਕੋਈ ਇਹ ਚੀਜ਼ ਨਹੀਂ ਜਿਹੜੀ ਉਸ ਦੇ ਵਿੱਚ ਦੇਖਣੀ। ਪਰ ਇਹ ਜਿਹੜਾ ਮਾਰਚ 9-10 ਦਾ ਵਿੰਟਰ ਸਟਾਰਮ ਜਿਸ ਨੂੰ ਇਹ ਆਖਿਆ ਜਾ ਰਿਹਾ ਆ, ਨੈਸ਼ਨਲ ਵੈਦਰ ਸਰਵਿਸ ਦੇ ਜਿਹੜੇ ਪ੍ਰੈਡਿਕਸ਼ਨ ਸੈਂਟਰ ਆ ਉਹਨਾਂ ਨੇ ਇਹ ਜਿਹੜਾ ਆ ਉਹ ਐਲਾਨ ਕਰ ਦਿੱਤਾ ਆ ਵੀ ਕਈ ਥਾਵਾਂ ਦੇ ਉੱਤੇ ਮੇਜਰ ਐਕਸਟ੍ਰੀਮ ਇੰਪੈਕਟਸ ਜਿਹੜੇ ਆ ਉਹ ਹੋਣੇ ਆ। ਸੋ 4 ਕੈਟੇਗਰੀਜ਼ ਦੇ ਵਿੱਚ ਇੰਪੈਕਟ ਇਸ ਮੀਂਹ ਦੇ ਜਿਹੜੇ ਉਹ ਦੇਖੇ ਜਾਂਦੇ ਆ, ਮਾਈਨਰ, ਮੋਡਰੇਟ, ਮੇਜਰ ਤੇ ਐਕਸਟ੍ਰੀਮ। ਤੇ ਬਹੁਤ ਸਾਰਾ ਜਿਹੜਾ ਇਲਾਕਾ ਆ ਜਿਹਦੇ ਵਿੱਚ ਬੇਸਿਕਲੀ ਵੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤੜਥੱਲੀ ਮਚ ਜਾਣੀ, ਜਿਹੜੇ ਕਹਿ ਲਓ ਵੀ ਉਥਲ ਪੁਥਲ ਜਿਹਨੂੰ ਵੀ ਹੋ ਜਾਣੀ ਆ, ਉਹ ਕਾਫੀ ਥਾਵਾਂ ਦੇ ਉੱਤੇ ਜਿਹੜਾ ਉਹ ਹੋਣ ਜਾ ਰਿਹਾ ਆ। ਸੋ 3 ਦਿਨ ਲਗਾਤਾਰ ਇਹ ਮੀਂਹ ਪੈਣਾ ਹੈ, 9, 10 ਤੇ 11 ਨੂੰ 5 ਇੰਚ ਤੋਂ ਵੱਧ ਤੱਕ ਵੀ ਜਿਹੜੀ ਆ ਮੀਂਹ ਪੈ ਜਾਣਾ, ਅੱਧਾ ਫੁੱਟ ਪਾਣੀ ਪੈ ਜਾਣਾ
ਇਹ ਮਾਇਨੇ ਰੱਖਦਾ ਆ ਹਾਂ ਤੇ ਬਹੁਤ ਜ਼ਿਆਦਾ ਇਸ ਵਾਰ ਸਥਿਤੀ ਜਿਹੜੀ ਉਹ ਚੇਂਜ ਹੋਣ ਜਾ ਰਹੀ ਆ। ਸੋ ਵੈਸਟਰਨ ਕੋਸਟ ਤਿਆਰ ਹੋ ਰਿਹਾ ਆ, ਕੈਲੀਫੋਰਨੀਆ ਆਪਣੇ ਆਪ ਨੂੰ ਤਿਆਰ ਜਿਹੜਾ ਉਹ ਕਰ ਰਿਹਾ ਆ। ਸ਼ਹਿਰਾਂ ਨੇ ਦੇਖਿਆ ਆ ਵੀ ਇਹ ਚੀਜ਼ ਹੁੰਦੀ ਆ, ਪਰ ਉਹਦੇ ਵਿਚਾਲੇ ਤੇ ਇਸ ਸਟਾਰਮ ਦੇ ਵਿੱਚ ਤੇ ਪਿਛਲੇ ਸਟਾਰਮ ਦੇ ਵਿੱਚ ਜਿਹੜਾ ਆਇਆ ਇਹਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਆ, ਸਮਾਂ ਨਹੀਂ ਸੀਗਾ ਵੀ ਕੁਝ ਬਹੁਤ ਵੱਡੇ ਪੱਧਰ ਦੇ ਉੱਤੇ ਵੀ ਢਾਂਚੇ ਦੇ ਵਿੱਚ ਤਬਦੀਲੀ ਕਰ ਲਈ ਜਾਵੇ। ਹੁਣ ਕੀ ਕੀਤਾ ਹੋਇਆ ਹੋ ਸਕਦਾ ਹੈ, ਇਹ ਨਹੀਂ ਪਤਾ ਵੀ ਸਾਰੇ ਉਹਨਾਂ ਨੇ ਕਿਤੇ ਵੀ ਆ ਕਿ ਨਹੀਂ ਕਿਤੇ। ਚੋ ਨੇ, ਕ੍ਰੀਕਸ ਨੇ ਜਿਹੜੀਆਂ ਪਹਿਲੋਂ ਸੀਗੀਆਂ ਫਸੀਆਂ ਸੀਗੀਆਂ ਜਾਂ ਜਾਮ ਹੋਈਆਂ ਸੀ, ਉਹਨਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੋ ਸਕਦੀ ਆ, ਪਰ ਉਸ ਦੌਰਾਨ ਫਿਰ ਵੀ ਜਿਹੜੇ ਆ ਪੱਤੇ ਝੜਦੇ ਰਹੇ, ਟਾਹਣੀਆਂ ਟੁੱਟਦੀਆਂ ਰਹੀਆਂ, ਕਈ ਕੁਝ ਜਿਹੜਾ ਹੁੰਦਾ ਰਿਹਾ, ਕਈ ਜਿਹੜੇ ਸਿਸਟਮ ਆ ਉਹ ਫਿਰ ਉਸ ਦੇ ਵਿੱਚ ਜਿਹੜਾ ਉਹ ਪ੍ਰੋਬਲਮ ਆਊਗੀ। ਸੋ ਇੱਕ ਵਾਰੀ ਫਿਰ ਸ਼ਹਿਰੀ ਇਲਾਕਿਆਂ ਦੇ ਵਿੱਚ ਅਰਬਨ ਫਲੱਡਿੰਗ ਦੀ ਜਿਹੜੀ ਉਹ ਕਾਫੀ ਜ਼ਿਆਦਾ ਖਤਰਾ ਜਿਹੜਾ ਇਹ ਬਣਿਆ ਪਿਆ ਆ। ਸੋ ਇਹ ਜਿਹੜੇ ਸਟਾਰਮ ਨੇ ਕਾਫੀ ਜ਼ਿਆਦਾ ਜਿਹੜਾ ਆ ਉਹ ਫਰਕ ਪਾਉਣਾ ਆ ਤੁਹਾਡੇ ਇਲਾਕੇ ਦੇ ਵਿੱਚ। ਇਹ ਵੀ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ। ਉਹ ਤਾਂ ਅਸੀਂ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ ਦੇ ਵਿੱਚ ਅਪਡੇਟਸ ਆਪਣੇ ਸਰੋਤਿਆਂ ਨੂੰ ਦੱਸਦੇ ਰਹੇ ਹਾਂ ਵੀ ਐਮਰਜੈਂਸੀ ਦੇ ਲਈ ਜਿਹੜੀਆਂ ਉਹ ਤਿਆਰੀਆਂ ਤੁਸੀਂ ਰੱਖੋ। ਫਰੈਜ਼ਨੋ ਕਾਉਂਟੀ ਵਾਲਿਆਂ ਨੇ ਆਲਰੇਡੀ ਪ੍ਰਵੀਨ ਸ਼ਰਮਾ ਜੀ ਇਹਨਾਂ ਨੇ ਕਰ ਦਿੱਤਾ ਆ ਵੀ ਸ਼ੈਲਟਰਸ ਜਿਹੜੇ ਉਹ ਤਿਆਰ ਕੀਤੇ ਨੇ ਵੀ ਜੇ ਰੱਬ ਨਾ ਕਰੇ ਵੀ ਤੁਹਾਡੇ ਇਲਾਕੇ ਦੇ ਵਿੱਚ ਜ਼ਿਆਦਾ ਪਾਣੀ ਆ ਜਾਂਦਾ ਆ ਤਾਂ ਤੁਸੀਂ ਇਹਨਾਂ ਸੁਰੱਖਿਅਤ ਥਾਵਾਂ ਦੇ ਉੱਤੇ ਜਾ ਸਕਦੇ ਆ। ਮਰਸੈਡ ਕਾਉਂਟੀ ਦੇ ਵਿੱਚ ਪਿਛਲੇ ਵਾਰੀ ਮਰਸੈਡ ਦਾ ਵੀ ਬਹੁਤ ਸਾਰੇ ਇਲਾਕੇ ਜਿਹੜੇ ਉਹ ਡੁੱਬ ਗਏ ਸੀਗੇ। ਸੋ ਉਹਨਾਂ ਨੇ ਵੀ ਜਿਹੜਾ ਇਹ ਇhtiyati ਤੌਰ ਦੇ ਉੱਤੇ ਜਿਹੜੇ ਫਲੱਡ ਵਾਚ, ਫਲੱਡ ਵਾਰਨਿੰਗਸ ਜਿਹੜੀਆਂ ਆ ਉਹ ਉਹਨਾਂ ਨੇ ਹੁਣ ਜਾਰੀ ਕਰ ਦਿੱਤੀਆਂ। ਸੈਕਰਾਮੈਂਟੋ ਵੀ ਕਾਫੀ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਸੀ। ਸੈਕਰਾਮੈਂਟੋ ਦੇ ਵਿੱਚ ਹਾਂਜੀ ਪ੍ਰਵੀਨ ਜੀ ਵੀ ਉੱਥੇ ਜਿਹੜਾ ਦਰਿਆ ਜਿਹੜੇ ਲੰਘਦੇ ਸੀਗੇ, ਨਹਿਰਾਂ ਨੂਰਾਂ ਸੀਗੀਆਂ, ਉਹਨਾਂ ਦੇ ਕਈ ਥਾਵਾਂ ਤੋਂ ਬੰਨ ਟੁੱਟ ਗਏ ਸੀ। ਦਾ ਸਟੇਸ਼ਨ ਵੀ ਨੁਕਸਾਨਿਆ ਗਿਆ। ਹਾਂਜੀ ਇਹ ਰਿਐਲਿਟੀ ਹੈ ਰਾਈਟ ਨਾਓ। ਇਹ ਆਪਾਂ ਤੁਹਾਨੂੰ ਜੇ ਦੱਸਦੇ ਜਾਈਏ ਤੇ ਪ੍ਰੋਬਲਮਸ ਆ ਸਕਦੀਆਂ। ਲੋਡ ਆਈ ਸਟਾਕਟਨ ਵਾਲੇ ਥਾਂ ਦੇ ਉੱਤੇ ਉਹ ਖੇਤਾਂ ਦੇ ਵਿੱਚ ਜਿਹੜਾ ਆ ਥਾਂ ਆ ਜਿੱਥੇ ਸਟੇਸ਼ਨ ਹੈਗਾ, ਜਿੱਥੇ ਟਾਵਰਸ ਨੇ, ਉੱਥੇ ਬਿਜਲੀ ਗਈ ਰਹੀ ਕਿੰਨਾ ਚਿਰ। ਫਲੱਡ ਜਿਹੜਾ ਹੋ ਰਿਹਾ ਉਹਦੀ ਜਿਹੜੀ ਸਥਿਤੀ ਉੱਥੇ ਬੈਠ ਰਹੀ। ਇੱਕ ਵਾਰੀ ਫੇਰ ਇਦਾਂ ਦੀ ਸਥਿਤੀ ਉੱਥੇ ਬਣ ਤਾਂ ਮੇਨ ਸਾਡੇ ਹੈੱਡਕੁਆਟਰ ਤੇ ਵੀ ਹੋ ਗਿਆ, ਹੈੱਡਕੁਆਟਰ ਤੇ ਵੀ ਸੈਨ ਹੋਜ਼ੇ ਦੇ ਵਿੱਚ ਵੀ ਜਿਹੜਾ ਪਿਛਲੀ ਵਾਰੀ ਜਿਹੜਾ ਉਹ ਹੋਇਆ ਸੀਗਾ। ਸੋ ਹੋਪਫੁਲੀ ਇਸ ਵਾਰ ਨਾ ਹੋਵੇ, ਬਚਾਅ ਜਿਹੜਾ ਉਹ ਰਵੇ। ਤੁਹਾਡੇ ਤੱਕ ਜਿਹੜੀਆਂ ਅਹਿਮ ਜਾਣਕਾਰੀਆਂ ਅਸੀਂ ਤੁਹਾਨੂੰ ਜਿਹੜੇ ਉਹ ਪਹੁੰਚਾਉਂਦੇ ਰਹੀਏ। ਇਹ ਆਪਾਂ ਤੁਹਾਨੂੰ ਲਗਾਤਾਰ ਚਲੋ ਦੱਸ ਹੀ ਰਹੇ ਹਾਂ, ਪਰ ਇਹ ਆ ਐਟਮੋਸਫੇਰਿਕ ਰਿਵਰਸ ਨੂੰ ਲੈ ਕੇ ਜਿਹੜੇ ਐਕਸਪਰਟਸ ਨੇ ਉਹ ਕਹਿੰਦੇ ਵੀ ਇਟ ਕੁਡ ਗੈਟ ਰੀਅਲੀ ਅਗਲੀ, ਯਾਨੀ ਕਿ ਹਾਲਾਤ ਬੜੀ ਜਲਦੀ ਜਿਹੜੇ ਆ ਉਹ ਮਾੜੇ ਇਸ ਦੇ ਵਿੱਚ ਹੋ ਸਕਦੇ ਆ। ਫਲੈਸ਼ ਫਲੱਡਿੰਗ, ਬਹੁਤ ਜ਼ਿਆਦਾ ਤੇਜ਼ ਹਵਾਵਾਂ, ਫਿਰ ਉਹੀ ਕਿਉਂਕਿ ਜ਼ਮੀਨ ਸੈਚੂਰੇਟ ਹੋ ਚੁੱਕੀ ਹੈ, ਸੋਇਲ ਪੂਰੀ ਤਰ੍ਹਾਂ ਸੈਚੂਰੇਟ ਆ। ਜਿਹੜੀਆਂ ਜੜ੍ਹਾਂ ਆ, ਚਾਹੇ ਵੱਡਾ ਟਰੀ ਹੈ ਚਾਹੇ ਛੋਟਾ ਟਰੀ ਹੈ, ਛੋਟਾ ਟਰੀ ਮੈਂ ਵੀ ਸਰਵਾਈਵ ਕਰ ਜੇ, ਵੱਡੇ ਟਰੀ ਦਾ ਸਰਵਾਈਵ ਕਰਨਾ ਇਹੋ ਜਿਹੇ ਟਾਈਮ ਦੇ ਉੱਤੇ ਥੋੜਾ ਔਖਾ ਇਸ ਲਈ ਹੁੰਦਾ ਆ। ਭਾਰ ਉੱਤੇ ਬਹੁਤ ਜ਼ਿਆਦਾ ਜੇਕਰ ਹੀ ਝੁਕਣ ਲੱਗ ਗਿਆ ਤੇ ਫਿਰ ਜੜ੍ਹਾਂ ਨੇ ਫੜਨਾ ਨਹੀਂ। ਜੜ੍ਹਾਂ ਜਿਹੜੀਆਂ ਆਲਰੇਡੀ ਕਹਿ ਲਓ ਵੀ ਜ਼ਮੀਨ ਨੂੰ ਛੱਡ ਦੇਣਗੀਆਂ ਤੇ ਉਹ ਡਿੱਗਣ ਦਾ ਜਿਹੜਾ ਉਹ ਖਤਰਾ ਬਣਨਾ ਹੈ। ਤੇ ਇਹ ਜਿਹੜਾ ਸਟਾਰਮ ਦੇ ਵਿੱਚ ਸਭ ਤੋਂ ਗੰਭੀਰ ਪੱਖ ਇਸ ਵਾਰ ਨਾਲ ਇਹ ਐਡ ਹੋਇਆ ਆ। ਪਹਿਲਾਂ ਜਿਹੜੇ ਸਟਾਰਮ ਆਉਂਦੇ ਰਹੇ ਤਾਪਮਾਨ ਥੱਲੇ ਰਿਹਾ, ਜਿਹੜਾ ਬਿਲੋ ਫਰੀਜ਼ਿੰਗ ਜਿਹੜਾ ਉਹ ਰਹਿੰਦਾ ਰਿਹਾ, ਖਾਸ ਕਰਕੇ 2000, 3000 ਜਾਂ 4000 ਫੁੱਟ ਜਾਂ ਉਸ ਉਚਾਈ ਵਾਲੇ ਇਲਾਕਿਆਂ ਦੇ ਵਿੱਚ। ਇਸ ਵਾਰ ਖਤਰਾ ਇਸ ਦੇ ਵਿੱਚ ਇਹ ਆ 5000 ਫੁੱਟ ਜਾਂ ਉਸ ਤੋਂ ਹੇਠਲੇ ਇਲਾਕਿਆਂ ਦੇ ਵਿੱਚ ਸਨੋ ਨਹੀਂ, ਰੇਨ ਪਊਗੀ, ਮੀਂਹ ਪਊਗਾ। ਤੇ ਜਿਹੜੀ ਆਲਰੇਡੀ ਬਰਫ਼ ਉੱਥੇ ਹੈਗੀ ਆ, ਜਿਹੜੀ ਪਾਣੀ ਅਜੇ ਜੰਮਿਆ ਪਿਆ ਆ ਬਰਫ਼ ਦੇ ਰੂਪ ਦੇ ਵਿੱਚ, ਜਦੋਂ ਉਹਦੇ ਉੱਤੇ ਫਿਰ ਇਹ ਪਾਣੀ ਡਿੱਗੂਗਾ, ਮੀਂਹ ਪਊਗਾ, ਤੇ ਉਹਨੇ ਜਿਹੜਾ ਮੀਂਹ ਦਾ ਪਾਣੀ ਤਾਂ ਹੈਗਾ ਹੀ ਹੈਗਾ, ਨਾਲ ਜਿਹੜੀ ਖੜੀ ਉੱਥੇ ਬਰਫ਼ ਆ ਉਸ ਦਾ ਪਾਣੀ ਵੀ ਜਿਹੜਾ ਪਿਘਲ ਕੇ ਆ ਉਹ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਪਾਣੀ ਦਾ ਬਹਾਅ ਤੇਜ਼, ਜਲਦੀ ਜਿਹੜੇ ਕ੍ਰੀਕਸ, ਸੂਏ, ਚੋ, ਦਰਿਆ ਜਿਹੜੇ ਬਹੁਤ ਜਲਦੀ ਜਿਹੜੇ ਉਹ ਚੜ ਸਕਦੇ। ਜੀ ਬਿਲਕੁਲ, ਇਸੇ ਪ੍ਰੋਗਰਾਮ ਦੇ ਵਿੱਚ ਹੀ ਆਪਾਂ ਗੱਲਬਾਤ ਕਰਾਂਗੇ ਅੱਗੇ ਜਾ ਕੇ ਕਿਸਾਨੀ ਦੇ ਬਾਰੇ, ਕਿਉਂਕਿ ਜਿਹੜਾ ਲੰਘੇ ਹਫ਼ਤੇ ਦੇ ਵਿੱਚ ਮੀਂਹ ਪਿਆ ਸੀ, ਸ਼ੁੱਕਰਵਾਰ ਦੇ ਦਿਨ ਸਾਰਾ ਦਿਨ ਹੀ ਮੀਂਹ ਦੇ ਵਿੱਚ ਲੰਘ ਗਿਆ ਸੀਗਾ। ਉਦੋਂ ਜਿਹੜੇ ਬਦਾਮ ਦੀ ਖੇਤੀ ਕਰਨ ਵਾਲੇ ਕਿਸਾਨ ਆ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ, ਕਿਉਂਕਿ ਹਰ ਚੀਜ਼ ਦੀ ਮੀਂਹ ਵੀ ਇੱਕ ਵਰਦਾਨ ਹੈ, ਮੀਂਹ ਤਾਂ, ਪਰ ਇੱਕ ਹੱਦ ਦੇ ਵਿੱਚ। ਉਸ ਤੋਂ ਬਾਅਦ ਇੱਕ ਕੁਦਰਤੀ ਵਿਪਤਾ, ਸਮੱਸਿਆ, ਜੋ ਵੀ ਇਹਨੂੰ ਤੁਸੀਂ ਨਾਮ ਦਿਓ। ਤਾਂ ਜਦੋਂ ਕਈ ਹਾਈਵੇਜ਼, ਜਿਹੜਾ ਪਹਿਲਾਂ ਵਾਲਾ ਜਿਹਦੀ ਤੁਸੀਂ ਸਟਾਰਮ ਦੀ ਗੱਲ ਕੀਤੀ ਹੈ, ਐਟਮੋਸਫੇਰਿਕ ਰਿਵਰ ਦੀ ਗੱਲ ਕੀਤੀ ਹੈ, ਫਸਟ ਵਨ ਵਾਲੇ ਦੀ,
ਤਾਂ ਉਦੋਂ ਤੁਹਾਡੀ ਯਾਦ ਹੋਣਾ ਕਈ ਹਾਈਵੇਜ਼ ਬੰਦ ਕੀਤੇ ਗਏ ਸੀ 101 ਸਮੇਤ, ਤੇ ਕਈ ਥਾਈਂ ਗੱਡੀਆਂ ਮਤਲਬ ਜਾਂ ਤਾਂ ਰੁਕੀਆਂ ਸੀ, ਇੱਕ ਥਾਂ ਤਾਂ ਗੱਡੀ ਡੁੱਬ ਗਈ ਸੀ ਪਾਣੀ ਦੇ ਵਿੱਚ। ਕਾਰ ਪੈਸੰਜਰਸ ਨੂੰ ਬੜੀ ਮੁਸ਼ਕਿਲ ਦੇ ਨਾਲ ਕੱਢਿਆ ਗਿਆ ਸੀ, ਇੱਕ ਥਾਂ 2 ਮੌਤਾਂ ਹੋ ਗਈਆਂ ਸੀ ਕਾਰ ਦੇ ਪਾਣੀ ਦੇ ਨਹੀਂ, ਵਿੱਚ। ਹਾਂਜੀ, ਹਾਂਜੀ, ਕਾਫ਼ੀ ਜਿਹੜੇ ਹੁਣ ਤੱਕ 13 ਮੌਤਾਂ ਹੋ ਹਾਂਜੀ। ਚੁੱਕੀਆਂ ਆ, ਜੀ, ਜੀ। ਜਿਹੜੀਆਂ ਉਹਨਾਂ ਵਿੱਚ ਤੇ ਏਦਾਂ ਦੇ ਲੋਕ ਵੀ ਜਿਹੜੇ ਉਹ ਹਾਂਜੀ, ਸ਼ਾਮਲ ਇੱਕ ਜਿਹੜੇ ਰਹੇ ਤੁਸੀਂ ਨੇ। ਟਰੀ ਦਾ ਜ਼ਿਕਰ ਕੀਤਾ ਉਹ ਬਿਲਕੁਲ ਮਤਲਬ ਸਹੀ ਆ, ਉਹ ਗੱਲ ਪ੍ਰਮਾਣਿਤ ਹੀ ਆ। ਇੱਕ ਬੰਦੇ ਦਾ ਘਰ ਜਦੋਂ 48 ਘੰਟੇ ਦੀ ਰੇਂਜ ਸੀਗੀ ਤੇ ਘਰ ਦੇ ਉੱਤੇ ਟਰੀ ਡਿੱਗਿਆ ਸੀ, ਉਹਦੀ ਵੀ ਮੌਤ ਹੋਈ ਸੀ। ਆਈ ਥਿੰਕ ਕਾਰ ਦੇ ਉੱਤੇ ਡਿੱਗਿਆ ਸੀ ਸ਼ਾਇਦ, ਜਾਂ ਘਰ ਦੇ ਉੱਤੇ ਟਰੀ ਡਿੱਗਿਆ ਸੀ, ਕਾਫ਼ੀ ਭਾਰਾ ਸੀਗਾ। ਤਾਂ ਇਹਨਾਂ ਚੀਜ਼ਾਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ। ਦੂਜੀ ਗੱਲ ਇਹ ਕਿ ਹਾਈਵੇਜ਼ ਬਾਬਤ ਆਪਣੇ ਅਪਡੇਟ ਅਮਰੀਕਾ ਦੇ ਵਿੱਚ ਕਈ ਵੀਰ ਦੱਸਦੇ ਹੁੰਦੇ ਆ ਕਿ ਆਹ ਇੱਥੋਂ ਬੰਦ ਹੈ, ਰੈਡਿੰਗ ਤੋਂ ਬੰਦ ਹੈ, ਫਲਾਣੇ ਥਾਂ ਤੋਂ ਬੰਦ ਹੈ। ਤਾਂ ਉਹ ਤਾਂ ਤੁਹਾਡੇ ਨਾਲ ਸਵੇਰੇ ਸਾਂਝੀਆਂ ਕਰ ਹੀ ਦੇਈਆਂ। ਜੀ, ਪਰ ਹੁਣ ਵੀ ਦੱਸ ਸਕਦੇ ਹਾਂ ਜੀ, ਹਾਂਜੀ, ਆਲਰੇਡੀ ਹਾਂ, ਬੰਦ ਹਾਂ, ਹੋਣੇ ਸ਼ੁਰੂ ਹੋ ਚੁੱਕੇ ਆ, ਤਾਂ ਜੀ, ਤੁਸੀਂ ਦੱਸ ਦਿਓ, ਕਿਉਂਕਿ ਲਾਈਵ ਪ੍ਰੋਗਰਾਮ ਚੱਲ ਰਿਹਾ ਆ। ਚੱਲ ਰਿਹਾ, ਹਾਂਜੀ, ਤੇ ਇਹਦੇ ਵਿੱਚ ਜਿਹੜੇ ਸੁਣ ਰਹੇ ਆ ਦੂਰ ਦਰਾਡੇ ਦੂਰ ਵੀ, ਦੁਰਾਡੇ, ਜਿੰਨੇ ਕਿਸੇ ਨੇ ਅਜੇ ਆਉਣਾ ਜਾਣਾ ਆ, ਜੀ, ਕਿਉਂਕਿ ਦੇਖੋ ਸਵੇਰੇ ਤਾਂ ਸਾਰੇ ਜਣੇ ਮੌਸਮ ਨੂੰ ਦੇਖਦੇ ਹੋਏ ਕੰਮਾਂ ਤੇ ਤਾਂ ਨਿਕਲੇ ਆ, ਹੁਣ ਨਿਕਲ ਗਏ, ਵਿਚਾਲੇ ਹਾਂਜੀ, ਕੀ ਸਥਿਤੀ ਜਿਹੜੀ ਉਹ ਜੀ, ਚੇਂਜ ਜੀ, ਹੋ ਜਾਵੇ, ਉਹਦਾ ਆਪਾਂ ਜਿਹੜਾ ਉਹ ਕਹਿ ਨਹੀਂ ਸਕਦੇ, ਕਿਉਂਕਿ ਹਨਾ। 2 ਘੰਟਿਆਂ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਹੋਇਆ। ਹੂੰ, ਹੂੰ, 1 ਵਜੇ ਹੂੰ, ਤੋਂ ਬਾਅਦ ਮੌਸਮ ਬਹੁਤ ਜ਼ਿਆਦਾ ਚੇਂਜ ਹੋਇਆ। ਆਹ ਜਿਹੜਾ ਹੁਣ ਚੱਲ ਰਿਹਾ ਹੈ, ਪਤਾ ਤਾਂ ਸੀਗਾ ਅਲਰਟ ਤਾਂ ਚਲੋ ਸਾਰਿਆਂ ਕੋਲੇ ਆ ਹੀ ਜਾਂਦੇ ਮੌਸਮੀ ਅਲਰਟ, ਪਰ ਇਹ ਐਕਸਪੈਕਟ ਨਹੀਂ ਸੀ ਜਿਹੜੀ ਸਵੇਰੇ ਧੁੱਪ ਸੀਗੀ। 10-11 ਵਜੇ ਹੂੰ, ਤੱਕ ਬਹੁਤ ਏਦਾਂ ਲੱਗਦਾ ਸੀਗਾ ਬਹੁਤ ਸੋਹਣਾ ਦਿਨ ਲੱਗੂਗਾ, ਪਰ ਉਹ ਹੂੰ। ਲੱਗਿਆ ਨਹੀਂ। ਮੋਡਰੇਟ ਤੋਂ ਹੈਵੀ ਰੇਨ ਜਿਹੜੇ ਆਪਾਂ ਇਸ ਟਾਈਮ ਫ੍ਰੈਸਨੋ ਕਾਉਂਟੀ ਦੇ ਵਿੱਚ ਇਸ ਟਾਈਮ ਹੋਣੀ ਆ। ਜੀ, ਜੀ। ਕਈ ਵਾਰੀ ਲਾਈਟ ਰੇਨ ਹੁੰਦੀ ਆ, ਵੀ ਬੂੰਦਾਬਾਂਦੀ ਚੱਲਦੀ ਰਹਿੰਦੀ ਆ, ਹਾਂਜੀ। ਵੀ ਚੱਲ ਕੋਈ ਗੱਲ ਨਹੀਂ, ਹੂੰ, ਵੀ ਹੂੰ, ਇਹ ਠੀਕ ਆ। ਹੂੰ, ਹੂੰ। ਤੇ ਇਸ ਵਾਰ ਜਿਹੜਾ ਤੇਜ਼ੀ ਦੇ ਨਾਲ ਮੀਂਹ ਜਿਹੜੇ ਲੱਥਣ ਦੀਆਂ ਸੰਭਾਵਨਾਵਾਂ ਨੇ, ਜੀ, ਜੀ, ਸੋ ਸਾਰੇ ਜਣੇ ਆਪੋ ਆਪਣੇ ਹਿਸਾਬ ਦੇ ਨਾਲ ਜਿਹੜੇ ਉਹ ਰੈਡੀ ਰਹਿਣ। ਜੀ। ਅਸੀਂ ਵੀ ਛੱਤਾਂ ਵੱਲ ਨੂੰ ਦੇਖਦੇ ਹਾਂ ਵੀ ਭਾਈ ਬਿਲਕੁਲ, ਚੋ ਨਾ ਪੈਣ, ਹੂੰ, ਵੀ ਇਹ ਜਿਹੜੀ ਸਥਿਤੀ ਦਾ ਕੋਈ ਪਤਾ ਨਹੀਂ ਲੱਗਦਾ ਹੁੰਦਾ। ਹੂੰ, ਤੇ ਤੁਸੀਂ ਜਿਹੜਾ ਉਹ ਜ਼ਰੂਰ ਮੇਕ ਸ਼ੋਰ ਜਿਹੜਾ ਉਹ ਕਰੋ ਜੀ, ਵੀ ਤੁਹਾਡੇ ਕੋਲੇ ਜਿਹੜੀਆਂ ਚੀਜ਼ਾਂ ਆ, ਐਮਰਜੈਂਸੀ ਆਈਟਮਸ ਜਿਹੜੀਆਂ ਆਪਣੇ ਕੋਲ ਰੱਖੋ। ਹਾਂਜੀ, ਅੱਜ ਮੈਨੂੰ ਲੱਗਦਾ ਸਟੋਰਾਂ ਦੇ ਵਿੱਚ ਇਸ ਨੂੰ ਲੈ ਕੇ ਲੋਕ ਹਾਂਜੀ, ਹਾਂਜੀ, ਬਿਲਕੁਲ। ਜਿਹੜੇ ਆਪੋ ਆਪਣੀਆਂ ਕਾਟਾਂ ਭਰ ਕੇ ਭਰ ਲੈ ਕੇ ਜਾ ਰਹੇ ਸੀਗੇ, ਵੀ ਪਤਾ ਨਹੀਂ ਅਗਲੇ ਕੀ ਹੋ ਜਾਣਾ, ਬਟ ਦੈਟਸ ਫਾਈਨ। ਆਪਾਂ ਆਪਣੇ, ਹਾਂ, ਵੀ ਮੀਂਹ ਜ਼ਿਆਦਾ ਲੱਥਣਾ ਹੈ, ਪਰ ਇਦਾਂ ਦੀ ਸਥਿਤੀ ਤਾਂ ਨਹੀਂ ਸ਼ਾਇਦ ਹੈਗਾ। ਨਹੀਂ ਬਣਨੀ ਹੂੰ, ਵੀ ਆਪਣਾ ਆਉਣਾ ਜਾਣਾ ਜਿਹੜਾ ਉਹ ਬਿਲਕੁਲ ਨਾਮੁਮਕਿਨ ਹੋ ਜਾਊਗਾ। ਜੀ, ਜੀ। ਪਰ ਇੱਥੇ ਸਿਫਾਰਿਸ਼ ਇਹੀ ਅਪੀਲ ਕੀਤੀ ਜਾਂਦੀ ਵੀ ਜੇ ਤੁਹਾਨੂੰ ਲੋੜ ਨਹੀਂ ਤਾਂ ਫਿਰ ਨਾ ਨਿਕਲੋ ਬਾਹਰ। ਹੂੰ, ਹੂੰ, ਜੇ ਤੁਹਾਡਾ ਸਰਦਾ ਆ ਬਗੈਰ ਬਾਹਰ ਨਿਕਲੇ ਤਾਂ ਤੁਸੀਂ ਹਾਂਜੀ, ਬਾਹਰ ਨਾ ਨਿਕਲੋ। ਆਪ ਫਸੋਗੇ ਜੀ, ਤਾਂ ਜਿਹੜੀਆਂ ਸਰਵਿਸਿਜ਼ ਆ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਣ ਦੇ ਲਈ ਟਾਈਮ ਤੇ ਟਾਈਮ ਵੀ ਲੱਗਦਾ, ਕਿਉਂਕਿ ਤੁਸੀਂ ਇਕੱਲੇ ਨਹੀਂ ਨਾ ਹੋਣੇ। ਹੂੰ, ਇੱਦਾਂ ਬਹੁਤ ਜਿਹੜੇ ਬਹੁਤ ਲੋਕ ਹੁੰਦੇ ਜਿਹੜੇ ਉਹ ਹਾਂਜੀ, ਫਸ ਜਾਂਦੇ ਆ। ਜੀ, ਜੀ, ਫਿਰ ਉਹਨਾਂ ਨੇ ਪ੍ਰਾਇੋਰਟੀ ਹਿਸਾਬ ਦੇ ਨਾਲ ਜਿਹੜਾ ਉਹ ਦੇਖਣਾ ਕਿੱਥੇ ਲਾਈਫ ਸੇਵਿੰਗ ਐਮਰਜੈਂਸੀ ਦਾ ਉਸ ਹਿਸਾਬ ਨਾਲ ਜਾਣਾ ਹੈ। ਕਈ ਥਾਵਾਂ ਤੇ ਪਹੁੰਚਿਆ ਜਾਂਦਾ ਆ, ਹੂੰ, ਕਈ ਥਾਵਾਂ ਤੇ ਉਹ ਨਹੀਂ ਵੀ ਪਹੁੰਚ ਸਕਦੇ। ਸੋ ਹੂੰ, ਜ਼ਰੂਰ ਜਿਹੜਾ ਉਹ ਮੇਕ ਸ਼ੋਰ ਕਰਨਾ ਹੈ ਵੀ ਤੁਹਾਡੇ ਕੋਲ ਐਮਰਜੈਂਸੀ ਆਈਟਮਸ ਜਿਹੜੀਆਂ ਉਹ ਜ਼ਰੂਰ ਹੋਣ। ਅਜਿਹੇ ਮੌਸਮ ਦੇ ਵਿੱਚ ਮੌਕਿਆਂ ਦੇ ਉੱਤੇ ਜਿਨ੍ਹਾਂ ਨੂੰ ਮੈਡੀਕਲ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੁੰਦੀ ਆ, ਹਾਂਜੀ, ਜਾਂ ਜਾਂ ਜਿਨ੍ਹਾਂ ਦੇ ਜਿਹੜੇ ਮੈਡੀਕਲ ਉਪਕਰਨ ਨੇ, ਜਿਨ੍ਹਾਂ ਹਾਂਜੀ, ਨੂੰ ਬਿਜਲੀ ਨਿਰੰਤਰ ਜਿਹੜੀ ਉਹ ਚਾਹੀਦੀ ਚਾਹੀਦੀ ਹੈ, ਹੁੰਦੀ ਆ, ਉਹ ਭਾਈ ਜ਼ਰੂਰ ਮੇਕ ਸ਼ੋਰ ਕਰਨ ਵੀ ਚਾਹੇ ਤੁਹਾਡੇ ਕੋਲ ਜਨਰੇਟਰ ਆ, ਹਾਂਜੀ, ਜਾਂ ਤੁਹਾਡੇ ਕੋਲ ਬੈਕਅਪ ਬੈਟਰੀਜ਼ ਹੈਗੀਆਂ, ਜਾਂ ਹਾਂਜੀ, ਕਿੱਦਾਂ ਆ ਵੀ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਤੁਸੀਂ ਰੱਖਣਾ ਆ। ਹੂੰ, ਹੂੰ, ਆਪਣੇ ਘਰਾਂ ਦੇ, ਗੱਡੀਆਂ ਦੇ ਪ੍ਰੂਫ ਆਫ ਓਨਰਸ਼ਿਪਸ, ਇੰਸ਼ੋਰੈਂਸ, ਮੈਡੀਕਲਸ, ਪਰਸਨਲ ਆਇਡੈਂਟੀਫਿਕੇਸ਼ਨਸ, ਗ੍ਰੀਨ ਬਿਲਕੁਲ, ਕਾਰਡ, ਜੀ, ਪਾਸਪੋਰਟਸ, ਇਹ ਸਾਰੇ ਜਿਹੜੇ ਆ ਵੈਦਰ ਪ੍ਰੂਫ ਜਾਂ ਵਾਟਰ ਪ੍ਰੂਫ ਬੈਗਸ ਦੇ ਵਿੱਚ ਹਾਂ, ਜਿਹੜੇ ਜ਼ਿਪ ਲੌਕਸ ਚ ਪਾਓ, ਜਾਂ ਜਿੱਦਾਂ ਵੀ ਜੀ, ਆ ਉਹ ਹੋਵੇ। ਇਹ ਤਾਂ ਦਵਾਈਆਂ ਨੇ ਜਿਹੜੀਆਂ ਹਾਂਜੀ, ਨੈਸ਼ਨਲ ਵੈਦਰ ਸਰਵਿਸ ਵਾਲੇ ਤੇ ਇਹ ਵੀ ਕਹਿੰਦੇ ਆ ਵੀ ਇਨ ਕੇਸ ਆਫ ਇਵੈਕੂਏਸ਼ਨ ਇੱਕ ਬੈਗ ਤਿਆਰ ਕਰਕੇ ਰੱਖੋ। ਤੁਹਾਡੇ ਹੂੰ, ਕੋਲ ਜਿਹੜੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜਿਹਦੇ ਬਗੈਰ ਬਿਲਕੁਲ ਵੀ ਸਰਵਾਈਵ ਨਹੀਂ ਕੀਤਾ ਜਾ ਸਕਦਾ, ਜੀ, ਜੀ, ਉਹ ਤੁਹਾਡੇ ਕੋਲ ਜਿਹੜੇ ਉਸ ਦੇ ਕੋਲ ਹੋਣ। ਫਸਟ ਏਡ ਕਿੱਟ, ਮੈਡੀਸਨਸ, ਫੂਡ, ਵਾਟਰ, ਚਾਹੇ ਜੇ ਤੁਹਾਡੇ ਪੈਟਸ ਹੈਗੇ ਆ ਉਹਨਾਂ ਦੇ ਖਾਣੇ ਪੀਣੇ ਦਾ ਜਿਹੜਾ ਵੀ ਤੁਹਾਡਾ ਸਮਾਨ ਹੁੰਦਾ ਆ, ਉਹਨੂੰ ਉਹ ਸਾਰੀਆਂ ਚੀਜ਼ਾਂ। ਬਾਕੀ ਤੁਹਾਡੇ ਫੋਨਸ, ਚਾਰਜਰਸ, ਬੈਟਰੀਜ਼, ਰੇਡੀਓਜ਼ ਜਿਹੜੇ ਆ, ਉਹਦੇ ਲਈ ਬੈਟਰੀਆਂ ਬੂਟਰੀਆਂ ਤੁਹਾਡੇ ਕੋਲ ਹੋਣ। ਜਿਹੜੇ ਹਾਂਜੀ, ਪੰਜਾਬੀ ਰੇਡੀਓ USA ਦੇ ਰੇਡੀਓਜ਼ ਆ, ਜਿੱਥੇ ਤਾਂ ਦੇਖੋ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਆਊਗੀ, ਤੁਹਾਡੇ ਤੱਕ ਹਾਂਜੀ, ਅਸੀਂ ਸੇਵਾਵਾਂ ਪਹੁੰਚਾਉਂਦੇ ਰਹਿਣਗੇ। ਰੇਡੀਓਜ਼ ਦੇ ਨਾਲ, ਰੇਡੀਓ ਜਿਹੜੇ ਆ ਉਹ ਬੈਟਰੀਜ਼ ਦੇ ਨਾਲ ਚੱਲ ਚੱਲਦੇ ਜਾਂਦੇ ਆ। ਚੱਲਦੇ ਆ, ਸੋ ਜੇ ਬਿਜਲੀ ਨਹੀਂ ਵੀ ਹੈਗੀ ਤਾਂ ਐਟਲੀਸਟ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਇਸ ਦੇ ਜ਼ਰੀਏ ਮਿਲਦੀ ਮਿਲਦੀ ਰਹੂਗੀ। ਰਹਿੰਦੀ ਹੈ, ਜੀ, ਜੀ। ਸੋ ਬਿਲਕੁਲ ਜੀ, ਇਹਨਾਂ ਸਾਰੀਆਂ ਚੀਜ਼ਾਂ ਤੇ ਆਪਾਂ ਗੱਲਬਾਤ ਜਿਹੜੀ ਆ ਉਹ ਕਰਦੇ ਚੱਲਾਂਗੇ। ਤੁਹਾਡੀਆਂ ਤਿਆਰੀਆਂ ਕੀ ਨੇ, ਜਾਂ ਤੁਸੀਂ ਦੱਸਣਾ ਕੀ ਚਾਹੁੰਦੇ ਹੋ, ਜਾਂ ਜਿਹੜੇ ਇਲਾਕਿਆਂ ਦੇ ਵਿੱਚ ਤੁਸੀਂ ਹੈਗੇ ਆ ਜਿੱਥੇ ਇਸ ਵੇਲੇ ਹਾਈਵੇਜ਼ ਬੰਦ ਨੇ, ਜਾਂ ਕਿਸੇ ਤਰ੍ਹਾਂ ਦਾ ਲਾਂਘਾ ਬੰਦ ਆ, ਤਾਂ ਉਹ ਵੀ ਤੁਸੀਂ ਸਾਡੇ ਨਾਲ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਸਕਦੇ ਹੋ। ਤੇ ਵੈਸੇ ਪਹਿਲਾਂ ਵੀ ਆਪਾਂ ਇਸ ਗੱਲ ਦੇ ਉੱਤੇ ਚਰਚਾ ਕਰ ਚੁੱਕੇ ਹਾਂ ਕਿ ਆਪਣੇ
ਘਰ ਦੀਆਂ ਜਿਹੜੀਆਂ ਤੁਹਾਡੀਆਂ ਵਿੰਡੋਜ਼ ਨੇ, ਖਿੜਕੀਆਂ ਨੇ, ਜਾਂ ਹੋਰ ਜਿੰਨਾ ਵੀ ਸਾਫ਼ ਕਰਨ ਵਾਲਾ ਆਪਣੇ ਗਟਰ ਵਗੈਰਾ ਜਾਂ ਹੋਰ ਵੀ ਜਿੰਨੇ ਡਾਊਨ ਸਪੌਟਸ ਨੇ ਉਹਨਾਂ ਦੇ ਉੱਤੇ ਜ਼ਰੂਰ ਧਿਆਨ ਦਿਓ। ਡਰੇਨਸ ਨੂੰ ਆਪਣੀਆਂ ਨੂੰ ਨੇੜੇ ਚੈੱਕ ਕਰਕੇ ਰੱਖੋ। ਤੇ ਇੱਕ ਜਿਹੜੀ ਗੱਲ ਸੀਗੀ ਉਹ ਇਹ ਵੀ ਆਪਾਂ ਇਹਦੇ 'ਚ ਕਰਦੇ ਚੱਲਾਂਗੇ ਕਿ ਆਵਾਜਾਈ ਦੇ ਐਂਗਲ ਤੋਂ ਤੇ ਕਿਸਾਨੀ ਦੇ ਐਂਗਲ ਤੋਂ ਵੀ, ਕਿਉਂਕਿ ਕਿਸਾਨੀ ਨੂੰ ਕਾਫੀ ਜ਼ਿਆਦਾ ਇਸ ਵੇਲੇ ਰੁਝੇਵਿਆਂ ਦੇ ਵਿੱਚ ਰੁੱਝਣਾ ਪੈ ਰਿਹਾ ਬੇਮੌਸਮੇ ਮੀਂਹ ਦੇ ਕਰਕੇ। ਅੱਗੇ ਸ਼ਾਇਦ ਇੰਨਾ ਰਾਜ ਕਰਮਬੀਰ ਸਿੰਘ ਜੀ ਨਹੀਂ ਉਹਨਾਂ ਨੂੰ ਮਸ਼ੱਕਤ ਸਾਹਮਣਾ ਹਾਂਜੀ, ਕਰਨਾ ਕਈ ਪੈਂਦਾ। ਸਾਲਾਂ ਬਾਅਦ ਜਿਹੜੇ ਨੇ ਹੁਣ ਹਾਂ, ਲਗਾਤਾਰ ਥੋੜ੍ਹੇ ਜਿਹੜੇ ਆ ਉਹ ਟਾਈਮ ਜੀ, ਫਰੇਮ ਦੇ ਵਿੱਚ ਮੀਂਹ ਪਏ ਆ। ਜੀ, ਜੀ। ਸੋ ਉਹਦੇ ਨਾਲ ਦਾ ਪ੍ਰੋਬਲਮਸ ਤਾਂ ਜਿਹੜੀਆਂ ਉਹ ਹੈਗੀਆਂ ਹੀ ਆ। ਹੂੰ, ਹੂੰ, ਤੇ ਇਹ ਜਿਹੜਾ ਜ਼ਰੂਰ ਆ ਵੀ ਆਪਾਂ ਨੂੰ ਹੁਣ ਧਿਆਨ ਜਿਹੜਾ ਇਸ ਦੇ ਵਿੱਚ ਖਾਸ ਜਿਹੜੇ ਤੌਰ ਦੇ ਉੱਤੇ ਰੱਖਣ ਦੇ ਲਈ ਜ਼ਰੂਰਤ ਆ। ਹੂੰ, ਹੂੰ, ਬੇ ਏਰੀਏ ਦੇ ਵਿੱਚ ਇਸ ਟਾਈਮ ਕਹਿ ਸਕਦੇ ਵੀ ਜਿੰਨੇ ਵੀ ਹੋਰ ਥਾਵਾਂ ਦੇ ਵਿੱਚ ਜਿਹੜੇ ਰਿਸਕ ਆ ਉਹਨਾਂ ਨੂੰ ਲੈ ਕੇ ਜਿਹੜਾ ਉੱਥੇ ਸਭ ਤੋਂ ਜ਼ਿਆਦਾ ਜਿਹੜਾ ਇਸ ਟਾਈਮ ਰਿਸਕ ਜਿਹੜਾ ਐਕਸੈਸਿਵ ਰੇਨਫਾਲ ਦਾ ਆ ਠੀਕ ਹੈ। ਉਹ ਉਧਰ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਫਲੱਡ ਵਾਚ ਤਕਰੀਬਨ ਜੇ ਤੁਸੀਂ ਦੇਖੋ ਤਾਂ ਕੈਲੀਫੋਰਨੀਆ ਦੇ ਸਾਰੇ ਹੀ ਇਹਨਾਂ ਨੇ ਬੇ ਏਰੀਏ ਤੋਂ ਲੈ ਕੇ ਇੱਧਰ ਸਦਰਨ ਕੈਲੀਫੋਰਨੀਆ ਦੇ ਕਈ ਹਿੱਸਿਆਂ ਤੱਕ ਇਹਨਾਂ ਨੇ ਫਲੱਡ ਵਾਚ ਜਿਹੜਾ ਆ ਉਹ ਜਾਰੀ ਕੀਤਾ ਹੈਗਾ ਆ। ਹੂੰ, ਹੂੰ, ਸੋ ਪਲੀਜ਼ ਮੇਕ ਸ਼ੋਰ ਕਰੋ ਵੀ ਤੁਸੀਂ ਜਿਹੜਾ ਹੋ ਰਹੋ ਤੁਹਾਡੇ ਗਲੀਆਂ ਦੇ ਜਿਹੜੇ ਵਾਟਰ ਡਰੇਨਸ ਨੇ ਜਿੱਦਾਂ ਹਾਂਜੀ, ਉਹਦੀ ਜਾਂਦੀਆਂ ਨੇ ਪਾਣੀ ਜਾਂਦਾ ਆ ਹਾਂਜੀ, ਉਹਦੇ ਜੇ ਉਹਨੂੰ ਪੱਤੇ ਪੁੱਤੇ ਖੜੇ ਆ ਤੇ ਚੱਕ ਦੋ, ਚੱਕ ਦਿਓ। ਉਹ ਉਹਨਾਂ ਨੂੰ ਪਰੇ ਜਿਹੜਾ ਉਹ ਕਰ ਦੋ। ਹੂੰ, ਪ੍ਰਸ਼ਾਸਨ ਤਾਂ ਹੁਣ ਹਰ ਥਾਂ ਨਹੀਂ ਪਹੁੰਚ ਸਕੂਗਾ ਜੀ, ਪਰ ਤੁਸੀਂ ਆਪਣੀ ਸੜਕ ਨੂੰ ਫਲੱਡ ਹੋਣ ਤੋਂ ਇਦਾਂ ਬਚਾ ਬਚਾ ਸਕਦੇ ਸਕਦੇ ਆ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਸੀਂ ਧਿਆਨ ਜਿਹੜਾ ਜ਼ਰੂਰ ਰੱਖਣਾ ਆ। ਮੀਂਹ ਪੈਣਾ ਆਲਰੇਡੀ ਆਪਾਂ ਕਹਿ ਰਹੇ ਹਾਂ ਵੀ ਆਲਰੇਡੀ ਦੱਸ ਰਹੇ ਹਾਂ ਹੂੰ, ਵੀ ਉਹ ਸ਼ੁਰੂ ਹੋ ਹੋ ਚੁੱਕਾ। ਚੁੱਕਿਆ, ਬਿਲਕੁਲ। ਸੋ ਕਈ ਥਾਵਾਂ ਦੇ ਉੱਤੇ ਡਰੇਨਿੰਗ ਬਹੁਤ ਪੂਅਰ ਆ, ਹੂੰ, ਹੂੰ, ਖਾਸ ਕਰਕੇ ਅਰਬਨ ਏਰੀਆਜ਼ ਦੇ ਵਿੱਚ ਜਿਹੜੀ ਹਾਂਜੀ, ਹੁੰਦੀ ਹਾਂਜੀ। ਆ। ਤੇ ਉਹ ਜਿਹੜੀ ਡਰੇਨੇਜ ਆ ਉਹ ਇੰਨੇ ਜ਼ਿਆਦਾ ਮੀਂਹ ਦੇ ਲਈ ਤਿਆਰ ਨਹੀਂ ਕੀਤੀ ਹੂੰ, ਹੁੰਦੀ। ਹੂੰ, ਹੂੰ, ਉਹ ਕਿਉਂਕਿ ਕਦੀ ਕਦਾਈ ਹੋਣੀ ਆ, ਪਰ ਜਿਹੜਾ ਹਾਂਜੀ, ਕਦੀ ਕਦਾਈ ਹੁੰਦਾ ਆ ਉਹ ਹੁਣ ਇਹ ਦੂਜੀ ਜ਼ਿਆਦਾ ਤੀਜੀ ਵਾਰੀ ਹੋਣ ਲੱਗ ਗਿਆ ਆ ਹੋਣ ਲੱਗ ਗਿਆ, ਕੁਝ ਬਿਲਕੁਲ। ਮਹੀਨੇ ਦੇ ਵਿੱਚ ਤਾਂ ਉਹਨੇ ਕਾਫੀ ਜ਼ਿਆਦਾ ਇਸ ਟਾਈਮ ਵਿਪਤਾ ਜਿਹੜੀ ਉਹ ਇੱਕ ਪਾਈ ਇੱਕ ਇਹ ਹੈਗੀ ਆ। ਵੀ ਹੈ ਕਿ ਪਹਿਲਾ ਜਿਹੜਾ ਮੀਂਹ ਹੁੰਦਾ ਉਹ ਧਰਤੀ ਦੇ ਉੱਤੇ, ਕਿਉਂਕਿ ਧਰਤੀ ਨੂੰ ਬੜੀ ਪਿਆਸ ਲੱਗੀ ਹੁੰਦੀ ਆ, ਉਹ ਛੇਤੀ ਵਿੱਚ ਐਡਜਸਟ ਹੋ ਜਾਂਦਾ ਹੈ। ਪਰ ਹੁਣ ਜਦੋਂ ਲਗਾਤਾਰ ਸੀਰੀਜ਼ ਚੱਲ ਪਵੇ ਮੀਂਹਾਂ ਦੀ ਤਾਂ ਧਰਤੀ ਦੀ ਪਾਣੀ ਪੀਣ ਦੀ ਸਮਰੱਥਾ ਜਿਹੜੀ ਆ ਉਹ ਘਟ ਜਾਂਦੀ ਹੈ, ਇਹ ਨਹੀਂ ਕਿ ਹਟ ਜਾਂਦੀ ਹੈ। ਹਾਂ, ਬਹੁਤ ਘੱਟ ਜਾਣਾ ਹੈ ਹੁਣ ਜੀ, ਜਦੋਂ ਪੂਰੀ ਤਰ੍ਹਾਂ ਹਾਂ, ਹੈਗਾ ਹੁਣ ਪਾਣੀ ਦੇ ਨਾਲ ਭਰੀ ਪਈ ਹੈ ਸੋਇਲ ਨਾ। ਜੀ, ਜੀ। ਸੋ ਹੁਣ ਤਾਂ ਬਹੁਤ ਘੱਟ ਚਾਂਸ ਆ ਵੀ ਜਿਹੜਾ ਉਹ ਉਹ ਸੋਕਣ ਦਾ ਇੰਨਾ ਜਿਹਨੂੰ ਜਿਹੜਾ ਉਹ ਸੋਕੂਗਾ ਇੰਨੀ ਤੇਜ਼ੀ ਦੇ ਨਾਲ। ਜੀ, ਜੀ। ਸੋ ਵਕਤ ਜਿਹੜਾ ਉਹ ਕਾਫੀ ਲੱਗਣਾ ਜਿਹੜਾ ਉਹ ਹੈਗਾ ਆ। ਜੀ, ਮੇਕ ਸ਼ੋਰ ਕਰੋ ਤੁਸੀਂ ਆਪੋ ਆਪਣੀ ਕਾਉਂਟੀਜ਼ ਦੇ ਅਲਰਟ ਸਿਸਟਮਸ ਦੇ ਨਾਲ ਜੁੜੇ ਹੈਗੇ ਜੁੜੇ ਆ, ਰਹੋ, ਜੇ ਬਿਲਕੁਲ। ਆਪਣੀ ਸਿਟੀ ਦੇ ਅਲਰਟ ਸਿਸਟਮਸ ਦੇ ਨਾਲ ਜੀ, ਤੁਸੀਂ ਜੁੜੇ ਹੈਗੇ ਆ ਹੂੰ, ਤਾਂ ਜੋ ਤੁਸੀਂ ਇਹਨਾਂ ਫਲੱਡ ਨੂੰ ਤੋਂ ਜਿਹੜਾ ਉਹ ਆਪਣੇ ਆਪ ਨੂੰ ਬਚਾ ਕਰਕੇ ਰੱਖੋ। ਬਹੁਤ ਨੁਕਸਾਨ ਇਹਨਾਂ ਜੀ, ਫਲੱਡਸ ਦੇ ਨਾਲ ਡੈਫੀਨਿਟਲੀ ਹੁੰਦਾ ਹੈ। ਤੇ ਬਾਕੀ ਸਰੋਤੇ ਨੂੰ ਆਪਾਂ ਇਹ ਵੀ ਕਹਿੰਦੇ ਤੁਸੀਂ ਵੀ ਆਪਣੇ ਵਿਚਾਰ ਜੇ ਸਾਂਝੇ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ 408 272 5200 408272 ਜੀ। 5200 ਦੇ ਉੱਤੇ ਜਿਹੜਾ ਆ ਉਹ ਤੁਸੀਂ ਕਾਲ ਕਰੋ ਤੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਤੁਸੀਂ ਜ਼ਰੂਰ ਸਾਂਝੇ ਕਰ ਸਕਦੇ ਆ। ਇੱਥੇ ਰੁਕਦੇ ਹਾਂ ਜੀ, ਇੱਕ ਰਾਜ ਕਰਮਬੀਰ ਸਿੰਘ ਜੀ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਇਸੇ ਤਰ੍ਹਾਂ ਦੀਆਂ ਅਪਡੇਟਸ ਜਿਹੜੀਆਂ ਨੇ ਉਹ ਹੋਰ ਸਾਂਝੀਆਂ ਕਰਾਂਗੇ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਮੌਸਮ ਦੇ ਬਦਲਦੇ ਹਾਲਾਤਾਂ ਤੇ ਆਪਾਂ ਚਰਚਾ ਕਰ ਰਹੇ ਹਾਂ। ਪ੍ਰੋਗਰਾਮ ਦੇ ਵਿੱਚ ਨਾਲ ਹੋਰ ਅਪਡੇਟਸ ਦੇ ਨਾਲ ਆਪਣੇ ਨਾਲ ਜੁੜ ਚੁੱਕੇ ਨੇ ਰਾਜਕਰਮਜੀਤ ਸਿੰਘ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਬ੍ਰੇਕ ਤੋਂ ਬਾਅਦ। ਰਾਜਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੋ ਆਪਾਂ ਜਿੱਦਾਂ ਇਹ ਚਰਚਾ ਜਿਹੜੀ ਉਹ ਕਰ ਰਹੇ ਹੈਗੇ ਆ ਵੀ
ਸਥਿਤੀ ਜਿਹੜੀ ਉਹ ਇਦਾਂ ਦੀ ਬਣੀ ਆ। ਸੋ ਹਾਂਜੀ ਪਹਿਲੋਂ ਜਿਹੜਾ ਇਹ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਸੀਗਾ ਵੀ 4000 ਫੁੱਟ ਜਾਂ ਉਸ ਤੋਂ ਹਾਂਜੀ ਉਤਲੇ ਇਲਾਕਿਆਂ ਦੇ ਵਿੱਚ ਬਰਫ਼ ਪਊਗੀ, ਜੀ ਜੀ ਪਰ ਕਹਿੰਦੇ ਵੀ ਇਹ ਮੂਵ ਹੋ ਕੇ ਫਿਰ 6000 ਫੁੱਟ ਤੋਂ ਉੱਤੇ ਹੋ ਜਾਣੀ। ਹਾਂਜੀ ਸੋ ਕਹਿਣ ਤੋਂ ਭਾਵ ਵੀ 6000 ਫੁੱਟ ਤੋਂ ਉਸ ਤੋਂ ਹੇਠਲੇ ਇਲਾਕਿਆਂ 'ਚ ਜਿਹੜੀ ਆਲਰੇਡੀ ਬਰਫ਼ ਪਈ ਹੋਈ ਆ ਉਹਦੇ ਉੱਤੇ ਮੀਂਹ ਡਿੱਗੂਗਾ ਜੀ ਤੇ ਉਹ ਫਿਰ ਤੇਜ਼ੀ ਦੇ ਨਾਲ ਜਿਹੜਾ ਉਹ ਪਿਘਲਣ ਦੀਆਂ ਸੰਭਾਵਨਾਵਾਂ ਨੇ। ਤੇ ਇਹ ਹੁਣ ਤੁਸੀਂ ਦੇਖਣਾ ਲੀਕਸ ਵਗੈਰਾ ਚੈੱਕ ਕਰੋ, ਮੇਕ ਸ਼ੋਰ ਕਰੋ। ਹੁਣ ਹਾਲ ਦੀ ਘੜੀ ਚਾਹੇ ਤੁਹਾਨੂੰ ਛੋਟਾ ਮੋਟਾ ਪੈਚ ਲਾਉਣਾ ਪਵੇ, ਕੁਛ ਹਾਂਜੀ ਜਿਹੜਾ ਪਰ ਉਹ ਕਰਨਾ ਪਵੇ, ਉਹ ਜ਼ਰੂਰ ਕਰੋ, ਨਹੀਂ ਤਾਂ ਅਦਰਵਾਈਜ਼ 3 ਦਿਨ ਮੀਂਹ ਪੈਣਾ ਹੈ ਜੀ ਤੇ ਪਾਣੀ ਜਦੋਂ ਕਿਸੇ ਵੀ ਫਾਊਂਡੇਸ਼ਨ ਜਾਂ ਇਹੋ ਜਿਹੀਆਂ ਚੀਜ਼ਾਂ 'ਚ ਚਲਿਆ ਰਚ ਗਿਆ ਜਾਂਦਾ ਆ ਤੇ ਉਹ ਨੁਕਸਾਨ ਹੀ ਨੁਕਸਾਨ ਆ। ਹੂੰ, ਉਹਦਾ ਥੋੜੇ ਕਿਤਿਆਂ ਫਿਰ ਉਹ ਠੀਕ ਨਹੀਂ ਹੋਣਾ। ਹਾਂਜੀ ਹੁਣ ਤਾਂ ਚਲੋ ਮੇ ਵੀ ਤੁਹਾਡਾ ਗੁਜ਼ਾਰਾ ਜਿਹੜਾ ਉਹ ਹੋ ਜਾਵੇ, ਪਰ ਬਾਅਦ ਦੇ ਵਿੱਚ ਹਜ਼ਾਰਾਂ ਹੀ ਡਾਲਰਾਂ ਦੇ ਵਿੱਚ ਉਹ ਨੁਕਸਾਨ ਜਾ ਪੈਣਾ ਆ। ਤੇ ਹਾਂ ਇੰਸ਼ੋਰੈਂਸ ਕਵਰ ਤਾਂ ਕਰ ਸਕਦੀ, ਪਰ ਖੱਜਲ ਖੁਆਰੀ ਬਹੁਤ ਆ। ਬਹੁਤ ਆ। ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਜ਼ਰੂਰ ਧਿਆਨ ਇਸ ਦੇ ਵਿੱਚ ਰੱਖਣਾ ਪੈਣਾ। ਨਿੱਕੀ ਜਿਹੀ ਲੀਕਿੰਗ ਪੈਸੇ ਦੀ ਲੀਕੇਜ ਬਹੁਤ ਕਰ ਦਿੰਦੀ ਹੈ। ਹਾਂਜੀ ਜੀ 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 ਨੈਸ਼ਨਲ ਵੈਦਰ ਸਰਵਿਸਿਜ਼ ਨੇ ਪਹਿਲਾਂ ਹੀ ਵਾਰਨ ਕੀਤਾ ਡਰਾਈਵਰਸ ਨੂੰ, ਖਾਸ ਕਰਕੇ ਉਹ ਕਹਿੰਦੇ ਤੁਸੀਂ ਉਹਨਾਂ ਇਲਾਕਿਆਂ ਦੇ ਵਿੱਚ ਨਾ ਜਾਓ ਜਿਹੜੇ ਫਲੱਡਡ ਰੋਡਵੇਜ਼ ਦੇ ਅਧੀਨ ਆਉਂਦੇ ਨੇ, ਜਾਂ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਆ ਸਕਦੇ ਨੇ। ਕਈ ਉਹਨਾਂ ਨੇ ਲੋਕੇਸ਼ਨ ਦੱਸੀਆਂ ਵੀ ਹੈ ਜਿੱਥੇ ਇਸ ਤਰ੍ਹਾਂ ਦੇ ਹਾਲਾਤ ਨੇ। ਉਧਰ ਸਟਾਕਟਨ ਵਾਲਿਆਂ ਨੇ ਵੀ ਆਪਣੇ ਜਿਹੜੇ ਰੈਜ਼ੀਡੈਂਸ ਨੇ, ਰਿਹਾਇਸ਼ੀ ਨੇ ਇਹਨਾਂ ਇਲਾਕਿਆਂ ਦੇ, ਉਹਨਾਂ ਨੂੰ ਕਿਹਾ ਭਾਈ ਤੁਸੀਂ ਆਪਣੀਆਂ ਕਾਰਾਂ ਕੂਰਾਂ ਨੂੰ ਹੱਥ ਮਾਰੋ, ਉਹਨਾਂ ਦੀਆਂ ਤਾਰਾਂ ਤੂਰਾਂ ਨੂੰ ਵੀ ਹੱਥ ਮਾਰ ਲਓ, ਸਿਰਫ ਚੁਕਾ ਕੇ ਵੇਖੋ। ਤੇ ਕਿਉਂਕਿ ਐਟਮੋਸਫੀਅਰਿਕ ਰਿਵਰ ਆ ਜਿਹੜਾ 72 ਘੰਟੇ ਇਹਨੇ ਚੱਲਣਾ, ਤੇ ਇਹਦੇ ਲਈ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਚੁਣੌਤੀ ਹੈ ਉਹਦੇ ਲਈ ਤਿਆਰ ਰਹਿਣਾ ਚਾਹੀਦਾ। ਤੇ ਜਿਹੜੀ ਬਰਫ਼ ਪੈਣ ਦੀ ਗੱਲ ਉਹ ਤੁਸੀਂ ਆਲਰੇਡੀ ਕਰ ਹੀ ਚੁੱਕੇ ਹੋ ਕਿ ਉਹਦੇ ਲਈ ਪਹਿਲਾਂ ਹੀ ਦੱਸ ਦਿੱਤਾ ਗਿਆ ਕਿ 4000 ਫੁੱਟ ਤੇ ਉਸ ਤੋਂ ਬਾਅਦ 6000 ਫੀਟ। ਸੋ ਇੱਕ ਕਈ ਵਾਰੀ ਜਿਹੜਾ ਆਮ ਇਨਸਾਨ ਆ ਜਿਹੜਾ ਉਹਨੂੰ ਇਹ ਲੱਗਦਾ ਕਿ ਸ਼ਾਇਦ ਇਹ ਜ਼ਿਆਦਾ ਪੇਸ਼ ਕੀਤਾ ਜਾ ਰਿਹਾ, ਇਸ ਤਰ੍ਹਾਂ ਨਹੀਂ ਹੈ। ਨਹੀਂ, ਇੱਦਾਂ ਨਹੀਂ ਹੈ। ਜਿਹੜੀਆਂ ਵੱਖ-ਵੱਖ ਏਜੰਸੀਜ਼ ਜੁੜੀਆਂ ਹੋਈਆਂ ਨੇ, ਚਾਹੇ ਉਹ ਮੌਸਮ ਦੇ ਨਾਲ ਜੁੜੀਆਂ, ਚਾਹੇ ਉਹ ਹਾਈਵੇਜ਼ ਦੇ ਨਾਲ ਜੁੜੀਆਂ, ਚਾਹੇ ਲੋਕਲ ਸਰਕਾਰਾਂ ਨੇ, ਉਹ ਵਾਰਨ ਕਰ ਰਹੀਆਂ ਨੇ ਲਗਾਤਾਰ ਇਹਨਾਂ ਹਾਲਾਤਾਂ ਨੂੰ ਲੈ ਕੇ। ਸਮੇਂ-ਸਮੇਂ ਸਿਰ ਉਹ ਅਲਰਟ ਕਰ ਰਹੀਆਂ ਲੋਕਾਂ ਨੂੰ ਕਿ ਆਹ ਹੋ ਗਿਆ, ਆਹ ਹੋਣ ਵਾਲਾ ਹੈ, ਹੁਣ ਤੁਸੀਂ ਇਹਦੇ ਦਰਮਿਆਨ ਆਹ ਇਹਤਿਆਤ ਜਿਹੜੇ ਆ ਉਹ ਰੱਖਣੇ ਆ, ਵਰਤਣੇ ਆ। ਪ੍ਰਵੀਨ ਇੱਥੇ ਇਹ ਵੀ ਗੱਲ ਜਿਹੜੀ ਕਰਨੀ ਬਣਦੀ ਆ ਜੀ ਵੀ ਇੰਨੀਆਂ ਜ਼ਿਆਦਾ ਐਟਮੋਸਫੇਰਿਕ ਰਿਵਰਸ ਇੰਨੇ ਥੋੜੇ ਸਮੇਂ ਦੇ ਵਿੱਚ ਹਾਂਜੀ ਕਿਉਂ ਜਿਹੜੀਆਂ ਉਹ ਆ ਰਹੀਆਂ। ਸੋ ਬਿਲਕੁਲ। ਦਿਸ ਇਜ਼ ਨਿਊ ਕਲਾਈਮੇਟ। ਜਿਹੜਾ ਆ ਆਪਾਂ ਕਲਾਈਮੇਟ ਚੇਂਜ ਦੀ ਅਕਸਰ ਚਰਚਾ ਸੁਣਦੇ ਰਹਿੰਦੇ ਆ, ਕਰਦੇ ਰਹਿੰਦੇ ਆ ਜਾਂ ਹੁੰਦੀ ਆ ਨਾ, ਹਾਂਜੀ ਇਹ ਆ ਉਹ ਜਿਹੜਾ ਉਹ ਆ। ਸੋ ਜਦੋਂ ਕਲਾਈਮੇਟ ਚੇਂਜ ਦੀ ਗੱਲ ਹੁੰਦੀ ਹੈ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਮੀਂਹ ਨਹੀਂ ਪੈਣੇ ਜਾਂ ਗਰਮੀ ਜ਼ਿਆਦਾ ਇਕੱਲੀ ਇਹੀ ਆ ਜਾਂ ਬਰਫ਼ ਨਹੀਂ ਪੈਣੀ, ਇਹ ਨਹੀਂ ਹੁੰਦਾ। ਇੱਦਾਂ ਦੇ ਜਿਹੜੇ ਸਟੋਰਮਸ ਆ, ਜਿਹੜੇ ਸਵੀਅਰ ਵੈਦਰ ਇਵੈਂਟਸ ਜਿਹਨੂੰ ਕਹਿੰਦੇ ਆ, ਵੀ ਇੱਦਾਂ ਦੇ ਗੰਭੀਰ ਜਿਹੜੇ ਮੌਸਮੀ ਬਦਲਾਅ ਨੇ, ਉਹ ਵੱਧ ਜਾਂਦੇ ਆ। ਉਹਨਾਂ ਦੀ ਤੀਬਰਤਾ ਵੱਧ ਜਾਂਦੀ ਆ ਤੇ ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਆ, ਨੰਬਰਸ ਜਿਹੜੇ ਆ ਉਹ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੇ। ਹਾਂਜੀ, ਕਈ ਵਾਰੀ ਆਪਾਂ ਕੀ ਕਰ ਲੈਂਦੇ ਨਾ, ਆਪਾਂ ਜੋੜ ਲੈਂਦੇ ਹਾਂ ਵੀ ਜਦੋਂ ਆਪਣਾ ਗਰਮੀਆਂ 'ਚ ਗਰਮੀ ਜ਼ਿਆਦਾ ਪਈ, ਆਪਾਂ ਕਹਿੰਦੇ ਕਲਾਈਮੇਟ ਚੇਂਜ ਹੋ ਗਿਆ, ਹੁਣ ਗਰਮੀ ਇਦੋਂ ਵੀ ਜ਼ਿਆਦਾ ਪਊਗੀ। ਪਰ ਉਹ ਉਸ ਤਰ੍ਹਾਂ ਨਹੀਂ ਹੁੰਦਾ। ਜੇ ਠੰਡ 'ਚ ਠੰਡ ਜ਼ਿਆਦਾ ਪੈ ਗਈ, ਆਪਾਂ ਕਹਿੰਦੇ ਕਲਾਈਮੇਟ ਚੇਂਜ ਹੋ ਗਿਆ, ਹੁਣ ਠੰਡ ਇਸ ਤੋਂ ਵੀ ਜ਼ਿਆਦਾ ਪਊਗੀ। ਪਰ ਨਹੀਂ, ਇਹ ਇੱਕ ਮੌਸਮ ਦਾ, ਕੁਦਰਤ ਦਾ ਸੁਭਾਅ ਬਦਲ ਰਿਹਾ। ਜੇ ਆਪਾਂ ਕੁਦਰਤੀ ਤਰੀਕੇ ਦੇ ਨਾਲ ਦੇਖਿਆ ਜਾਵੇ, ਪ੍ਰਸਥਿਤੀਆਂ ਬਦਲ ਰਹੀਆਂ, ਇਹਨੂੰ ਕਹਿੰਦੇ ਕਲਾਈਮੇਟ ਚੇਂਜ। ਪਰ ਜਿਹੜੀਆਂ ਅਨਐਕਸਪੈਕਟਡ ਚੀਜ਼ਾਂ ਹੋ ਰਹੀਆਂ, ਫਰਵਰੀ ਦੇ ਵਿੱਚ ਧੁੱਪਾਂ ਪੈ ਰਹੀਆਂ ਪੰਜਾਬ ਦੇ ਵਿੱਚ, ਦੇਖ ਲਓ ਹੁਣ ਤੁਸੀਂ ਗੱਲ ਕਰਕੇ ਵੇਖਿਓ, ਮਾਰਚ ਦੇ ਵਿੱਚ ਪੂਰੀ ਧੁੱਪ ਆ, ਪਿਛਲੀ ਮਈ ਮਹੀਨਾ ਵੀ ਪੂਰਾ ਠੰਡਾ ਸੀ। ਇਹ ਕਲਾਈਮੇਟ ਚੇਂਜ ਹੈ। ਨਹੀਂ ਦੇਖੋ, ਇਹੀ ਹੈ ਨਾ ਵੀ ਦੇਖੋ, ਜਿਹੜੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਾਓਗੇ ਨਾ, ਜਿਹੜੇ ਲੋ ਟੈਂਪਰੇਚਰ ਤੇ ਹਾਈ ਟੈਂਪਰੇਚਰ, ਇਹ ਥੋੜੇ ਬਹੁਤੇ ਤਾਂ ਫਲਕਚੁਏਟ ਕਰਦੇ ਹੀ ਆ ਵੀ ਹਾਂ, ਕਿਸੇ ਸਾਲ ਵੱਧ ਵੀ ਆ, ਕਿਸੇ ਸਾਲ ਘੱਟ ਵੀ ਆ, ਪਰ ਹਰ ਵਾਰੀ ਵੱਧ ਹੀ ਜਾਣਾ। ਤੇ ਜਿਹੜੀ ਜਦੋਂ ਗਰਮੀ ਪੈਣੀ ਬਹੁਤ ਜ਼ਿਆਦਾ ਜਿਹੜੀ ਉਹ ਪੈ ਜਾਣੀ ਥੋੜੇ ਸਮੇਂ ਦੇ ਵਿੱਚ, ਇਸੇ ਤਰੀਕੇ ਦੇ ਨਾਲ, ਜਾਂ ਜਿਹੜੀਆਂ ਸਮਰਸ ਆ ਉਹਨਾਂ ਦਾ ਪੀਰੀਅਡ ਲੰਬਾ ਹੁੰਦਾ ਜਾਣਾ, ਵਿੰਟਰਸ ਸ਼ਾਰਟ ਤੇ ਬੜੀਆਂ ਇੰਟੈਂਸ ਜਿਹੜੀਆਂ ਆ ਉਹ ਹੋਣੀਆਂ ਸ਼ੁਰੂ ਹੋ ਜਾਣੀਆਂ। ਸੋ ਇਹ ਆਪਾਂ ਇਹ ਜਿਹੜੀਆਂ ਨਿਸ਼ਾਨੀਆਂ ਆ, ਸੋ ਇਹ ਅਨਪ੍ਰੈਸੀਡੈਂਟਡ ਲੈਵਲਸ ਆਫ ਰੇਨ ਇੰਨੇ ਥੋੜੇ ਸਮੇਂ ਦੇ ਵਿੱਚ ਇਹ ਜਿਹੜੀਆਂ ਪੈ ਰਹੀਆਂ ਆ। ਸੋ ਇਕੱਲਾ ਇਹੀ ਨਹੀਂ ਆ ਵੀ ਆਪਾਂ ਹੁਣ ਇਸ ਬਾਰੇ ਇਸ ਮੌਸਮ ਤੋਂ ਬਚ ਗਏ ਆ ਜਾਂ ਬਚ ਜੀਏ ਤਾਂ ਗਾਂ ਜਿਹੜਾ ਉਹ ਠੀਕ ਰਹੂਗਾ। ਹੁਣ ਤੁਸੀਂ ਸਾਊਦਰਨ ਜਿਹੜਾ ਅਮਰੀਕਾ ਆ, ਉਹਦੇ ਵਿੱਚ ਦੇਖੋ ਟੋਰਨੇਡੋ ਤੇ ਟੋਰਨੇਡੋ ਤੁਰਿਆ, ਹਰੀਕੇਨ ਤੇ ਸੀਜ਼ਨ ਜਿਹੜਾ ਉਹ ਹੋਰ ਜ਼ਿਆਦਾ ਇੰਟੈਂਸ ਜਿਹੜਾ ਉਹ ਹੋਣ ਲੱਗ ਜਾ ਰਿਹਾ ਆ। ਫਲੱਡਸ ਦੀ ਜਿਹੜੀ ਚਿੰਤਾ ਆ ਉੱਥੇ, ਉਹ ਵੀ ਸਤਾਉਣ ਜਿਹੜੀ ਉਹ
ਲੱਗ ਪਈ ਆ। ਵਾਂਸ ਇਨ ਅ ਜਨਰੇਸ਼ਨ ਇਦਾਂ ਦੀ ਚੀਜ਼ ਹੁੰਦੀ ਆ, ਉਹ ਸਮਝੀ ਜਾਂਦੀ ਆ ਵੀ ਕੁਦਰਤ ਆ, ਇਦਾਂ ਜਿਹੜੀ ਹੁੰਦੀ ਆ। ਪਰ ਹਰ ਵਾਰੀ ਇਦਾਂ ਹੀ ਜਿਹੜਾ ਉਹ ਹੋਈ ਜਿਹੜਾ ਉਹ ਜਾਣਾ ਆ, ਉਹਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਇਹ ਜਿਹੜੀਆਂ ਦਿੱਕਤਾਂ ਹੈਗੀਆਂ ਨੇ, ਪਰੇਸ਼ਾਨੀਆਂ ਨੇ। ਪਾਲਿਸੀਜ਼ ਬਣਾਉਂਦੇ ਨੇ, ਟਰਾਈ ਕਰਦੇ ਨੇ, ਕਈ ਮੰਨਦੇ ਨੇ, ਕਈ ਕਹਿੰਦੇ ਆ ਵੀ ਨਹੀਂ ਇਹ ਹੋਕਸ ਆ, ਇਹ ਝੂਠੇ ਹੀ ਆ, ਇਹ ਐਵੇਂ ਜਿਹੜਾ ਉਹ ਮਾਰੀ ਜਾ ਰਹੇ ਆ। ਸੋ ਹਰ ਇੱਕ ਆਪੋ ਆਪਣੇ ਵਿਚਾਰਾਂ ਦੇ ਲਈ ਆਜ਼ਾਦ ਆ ਸੋਚਣ ਦੇ ਲਈ, ਪਰ ਕੰਧ ਤੇ ਲਿਖਿਆ ਵੀ ਆਪਾਂ ਨੂੰ ਪੜ੍ਹਨਾ ਪੈਣਾ ਵੀ ਜੋ ਹੈ ਆ ਉਸ ਨੂੰ ਦੇਖਦੇ ਜਿਹੜਾ ਉਹ ਚੱਲਦੇ ਜਾਈਏ। ਕੀ ਆ ਹੁਣ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਗੱਲ ਕਰੀਏ ਵੀ ਕੈਲੀਫੋਰਨੀਆ ਵਾਲੇ ਮੀਂਹ ਕਰਕੇ ਰੋ ਰਹੇ ਹੋਣਗੇ ਵੀ ਇੰਨਾ ਜ਼ਿਆਦਾ ਮੀਂਹ ਕਿਉਂ ਜਿਹੜਾ ਉਹ ਪਈ ਜਾਂਦਾ ਆ। 4 ਸਾਲ ਹੋ ਗਏ ਸੀ ਆਪਾਂ ਨੂੰ ਇਸ ਗੱਲੋਂ ਰੋਂਦੇ ਆ ਵੀ ਚੱਜ ਨਾਲ ਮੀਂਹ ਨਹੀਂ ਪੈਂਦੇ, ਤੇ ਹੁਣ ਜਦੋਂ ਪੈਣ ਲੱਗੇ ਆ ਤਾਂ ਇੰਨੇ ਜ਼ਿਆਦਾ ਪੈਣ ਲੱਗੇ ਆ ਵੀ ਸਾਂਭੇ ਨਹੀਂ ਜਾ ਰਹੇ। ਤੌਬਾ ਕਰਨਾ ਨੂੰ ਹੱਥ ਜਿਹੜਾ ਇਹਨਾਂ ਨੇ ਜਿਹੜਾ ਉਹ ਲਗਵਾ ਦਿੱਤਾ ਆ। ਸੋ ਇਹ ਜਿਹੜੀ ਚੀਜ਼ ਆ, ਅੱਜ ਜਿਹੜੀ ਐਟਮੋਸਫੇਰਿਕ ਰਿਵਰ ਦੀ ਸ਼ੁਰੂਆਤ ਹੋ ਰਹੀ ਆ। ਸੋ ਸਟਾਰਮਸ ਦੇ ਲਈ ਤੁਸੀਂ ਪਲੀਜ਼ ਜਿਹੜੇ ਉਹ ਰੈਡੀ ਰਹੋ। ਜਿੱਦਾਂ ਮੈਂ ਪਹਿਲਾਂ ਕਿਹਾ, ਐਮਰਜੈਂਸੀ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਚਾਰਜ ਕਰਕੇ ਜਿਹੜੀਆਂ ਉਹ ਚੀਜ਼ਾਂ ਰੱਖੋ। ਉਹਨਾਂ ਲੋਕਾਂ ਦੇ ਲਈ ਬੜੀ ਮੁਸ਼ਕਿਲ ਆਉਣੀ ਆ ਜਿਨ੍ਹਾਂ ਦੇ ਕੋਲ ਸਿਰਫ ਇੰਡਕਸ਼ਨ ਵਾਲੇ ਚੁੱਲ੍ਹੇ ਹੀ ਆ। ਠੀਕ ਹੈ, ਜੇ ਬਿਜਲੀ ਚਲੇ ਗਈ ਤੇ ਤੁਸੀਂ ਪਾਣੀ ਵੀ ਨਹੀਂ ਗਰਮ ਕਰ ਸਕਦੇ। ਸੋ ਆਈਦਰ ਤੁਹਾਡੇ ਕੋਲ ਬਿਊਟੇਨ ਜਾਂ ਪ੍ਰੋਪੇਨ ਦੇ ਨਾਲ ਚੱਲਣ ਵਾਲਾ ਜਿਹੜਾ ਆ ਉਹ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਆ। ਚਾਹੇ ਇੱਕ ਚੁੱਲ੍ਹੇ ਵਾਲਾ ਜਿਹੜਾ ਲੋਕ ਕੈਂਪਿੰਗ ਵਗੈਰਾ ਤੇ ਲੈ ਜਾਂਦੇ ਆ, ਉਹ ਵਾਲੀ ਚੀਜ਼ ਹੋਵੇ ਤੁਹਾਡੇ ਕੋਲ ਹੋਵੇ ਜ਼ਰੂਰ। ਪੋਰਟੇਬਲ ਜਿਹੜਾ ਚੁੱਲ੍ਹਾ ਜਿਹਨੂੰ ਕਹਿੰਦੇ ਆ, ਉਹ ਚੀਜ਼ ਤੁਹਾਡੇ ਕੋਲ ਹੋਣੀ ਜਿਹੜੀ ਉਹ ਚਾਹੀਦੀ ਆ। ਹਾਂ, ਗੱਲਾਂ ਤਾਂ ਬੜੀਆਂ ਸੋਹਣੀਆਂ ਲੱਗਦੀਆਂ ਜੀ, ਸਾਰਾ ਕੁਝ ਅਸੀਂ ਬਿਜਲੀ ਤੇ ਉੱਤੇ ਕਰ ਦੇਣਾ, ਪਰ ਭਾਈ ਜੇ ਬਿਜਲੀਆਂ ਦੀਆਂ ਤਾਰਾਂ ਹੀ ਟੁੱਟ ਗਈਆਂ ਤੇ ਫਿਰ ਅਸੀਂ ਕਰਾਂਗੇ ਕੀ? ਨਾ ਬੰਦੇ ਦੀ ਹੀਟ ਚੱਲੇ, ਹਨੇਰੇ ਚ ਬੈਠਾ ਰਹੂ ਪਰ ਹਨੇਰੇ ਚ ਭੁੱਖਾ ਬੈਠਣਾ। ਹਨੇਰੇ ਚ ਬਹਿਣਾ ਤਾਂ ਫਿਰ ਸੌਖਾ, ਗੱਲ ਸਹੀ ਆ ਹਨਾ ਵੀ ਭੁੱਖਾ ਬੈਠਣਾ। ਫੋਨ ਦੇ ਉੱਤੇ ਤਾਂ ਤੁਸੀਂ ਲਾਈਟ ਲੂਟ ਤੇ ਜਗਾ ਲੂਗੇ, ਪਰ ਰੋਟੀ ਤਾਂ ਨਹੀਂ ਨਾ ਗਰਮ ਹੋਣੀ, ਨਾ ਹੀ ਬਣਨੀ ਆ ਤੇ ਨਾ ਹੀ ਉਹ ਚੀਜ਼ ਹੋਣੀ ਆ। ਸੋ ਮੇਕ ਸ਼ੋਰ ਕਰੋ ਵੀ ਤੁਹਾਡੇ ਕੋਲ ਇਹ ਚੀਜ਼ਾਂ ਜਿਹੜੀਆਂ ਉਪਲਬਧ ਨੇ। ਆਲਰੇਡੀ ਇਹਨਾਂ ਨੇ ਵੀਕ ਦੇ ਸ਼ੁਰੂ ਦੇ ਵਿੱਚ ਖਾਸ ਕਰਕੇ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਜਾਂ ਲੋਅਰ ਐਲੀਵੇਸ਼ਨ ਜਾਂ ਜਿਹੜੀ ਇਦਾਂ ਦੇ ਥਾਵਾਂ ਦੇ ਉੱਤੇ ਰਹਿ ਰਹੇ ਆ, ਉਹਨਾਂ ਨੂੰ ਕਿਹਾ ਸੀਗਾ ਵੀ ਭਾਈ ਸਮਾਨ ਸਮੂਨ ਇਕੱਠਾ ਕਰਕੇ ਰੱਖ ਲਓ। ਸੋ ਕਹਿੰਦੇ ਵੀ ਪਤਾ ਨਹੀਂ ਕਿੰਨਾ ਵਕਤ ਜਿਹੜਾ ਲੱਗ ਸਕਦਾ ਆ। ਅਜੇ ਤੱਕ ਸੈਨ ਬਰਨਾਰਡੀਨੋ ਜਿਹੜੇ ਪਿਛਲੇ ਜਿਹੜੇ ਸਨੋ ਸਟਾਰਮਸ ਆਏ ਆ, ਅਜੇ ਉਹ ਲੋਕ ਨਹੀਂ ਵਿਚਾਰੇ ਜਿਹੜੇ ਉਹ ਕੱਢੇ ਜਾ ਸਕੇ। ਉਹ ਉੱਥੋਂ ਜਿਹੜੀ ਬਰਫ਼ ਜਿਹੜੀ ਆ ਉਹ ਨਹੀਂ ਕਾਬੂ ਦੇ ਵਿੱਚ ਜਿਹੜੀ ਉਹ ਆਈ। ਅੱਜ ਹੀ ਆਪਾਂ ਦੱਸ ਰਹੇ ਸਵੇਰੇ ਵੀ ਇੱਕ ਥਾਂ ਦੇ ਵਿੱਚੋਂ ਲਾਸ਼ਾਂ ਲੱਭੀਆਂ, ਜਿਹੜੀਆਂ ਮੌਤਾਂ ਜਿਹੜੀਆਂ ਉਹ ਏਦਾਂ ਹੋਈਆਂ, ਕਿਉਂਕਿ ਅਜੇ ਤਾਂ ਕੀ ਪਤਾ ਕਿੱਥੇ ਕੌਣ ਜਿਹੜਾ ਦੱਬਿਆ ਪਿਆ, ਜਿੱਥੇ ਪਹੁੰਚਿਆ ਹੀ ਕੋਈ ਨਹੀਂ। ਜਦੋਂ ਹੁਣ ਥੋੜਾ ਜਿਹਾ ਸੁਖਾਲਾ ਹੋਊਗਾ, ਜਦੋਂ ਜਾਣਗੇ ਦੇਖਣਗੇ ਫਿਰ ਪਤਾ ਜਿਹੜਾ ਉਹ ਲੱਗਣਾ ਵੀ ਕਿੱਦਾਂ ਦੀ ਜਿਹੜੀ ਸਥਿਤੀ ਹੈ ਉੱਥੇ ਚੱਲ ਰਹੀ ਹੈਗੀ ਹੈ। ਚੀਜ਼ਾਂ ਲੈਣ ਵਾਲੀ ਗੱਲ ਤਾਂ ਇਹ ਹੈ ਕਿ ਫ੍ਰੈਜ਼ਨੋ ਦੇ ਨੇੜੇ ਵਾਲਮਾਰਟ ਦੇ ਤੁਸੀਂ ਹਾਲਾਤ ਦੇਖ ਲਓ, ਉੱਥੇ ਲੋਕਾਂ ਦੀਆਂ ਲਾਈਨਾਂ ਤੇ ਲਾਈਨਾਂ ਲੱਗੀਆਂ ਪਈਆਂ। ਸਾਰੇ ਜਿਹੜੇ ਮਤਲਬ ਉਹਨਾਂ ਨੇ ਤਾਂ ਭੱਜਣਾ, ਉਹਨਾਂ ਦਾ ਤਾਂ ਸਮਝ ਆਉਂਦਾ, ਪਰ ਜਿਨ੍ਹਾਂ ਕੋਲੇ ਅਪਰੋਚੇਬਲ ਸਥਿਤੀ ਦੇ ਵਿੱਚ ਆ ਜਾਂ ਜਿਹੜੇ ਪਹੁੰਚ ਸਕਦੇ ਨੇ ਨੇੜੇ ਆ, ਉਹ ਵੀ ਇੱਕ ਵਾਰੀ ਥੋੜਾ ਜਿਹਾ ਲੋੜੋਂ ਵੱਧ ਨਾ ਬਾਏ ਕਰਿਓ। ਪੈਨਿਕ ਬਾਇੰਗ ਜਿਹੜੀ ਉਹ ਨਹੀਂ ਕਰਨੀ ਜਿਹੜੀ ਆ, ਕਿਉਂਕਿ ਉਹਦੇ ਨਾਲ ਇੱਕ ਤਾਂ ਚੀਜ਼ਾਂ ਦੀ ਫਿਰ ਪ੍ਰਾਈਸ ਗਾਊਜਿੰਗ ਹੋਣ ਲੱਗ ਜਾਂਦੀ ਆ। ਕਈ ਜਾਣੇ ਮੌਕਾ ਦੇਖ ਕੇ ਜਿਹੜਾ ਉਹ ਕਰਨ ਲੱਗ ਜਾਂਦੇ ਆ। ਗੱਡੀ ਗੁੱਡੀ 'ਚ ਤੇਲ ਭਰਾ ਕੇ ਰੱਖੋ, ਜਿਹੜਾ ਇਵੈਕੂਏਸ਼ਨ ਜੇ ਕਿਤੇ ਰੱਬ ਨਾ ਕਰੇ ਤੁਹਾਡੇ ਇਲਾਕੇ ਦੇ ਵਿੱਚ ਹੁੰਦੀ ਹੈ ਜਾਂ ਤੁਹਾਨੂੰ ਕਹਿੰਦੇ ਆ ਵੀ ਤੁਹਾਨੂੰ ਪਹਿਲੋਂ ਇਹ ਨਾ ਹੋਵੇ ਵੀ ਪਹਿਲੋਂ ਗੈਸ ਸਟੇਸ਼ਨ ਜਾਣਾ ਪੈਣਾ ਆ, ਮੈਂ ਗੈਸ ਭਰਾਵਾਂ ਤੇ ਫਿਰ ਜਿਹੜਾ ਉੱਥੋਂ ਜਿਹੜਾ ਉਹ ਨਿਕਲਾ। ਤੇ ਇਲੈਕਟ੍ਰਿਕ ਗੱਡੀਆਂ ਵਾਲੇ ਭਾਈ ਲਾ ਲਓ ਤਾਰਾਂ, ਚਾਰਜ ਕਰਕੇ ਜਿਹੜਾ ਉਹ ਰੱਖ ਲਓ, ਬੈਟਰੀਆਂ ਬੂਟਰੀਆਂ ਜਿਹੜੀਆਂ ਨਾ ਵੀ ਉਹਦਾ ਫਿਰ ਕਿੱਦਾਂ ਤੁਸੀਂ ਇਸ ਚੀਜ਼ ਦੇ ਵਿੱਚ ਦੇਖਣਾ ਆ। ਡਾਕੂਮੈਂਟਸ ਆਪਣੇ ਉਹ ਜਿਹੜਾ ਉਹ ਜਿੱਦਾਂ ਪਹਿਲੋਂ ਵੀ ਕਿਹਾ ਮੈਂ, ਵਾਟਰਪ੍ਰੂਫ ਬੈਗ ਦੇ ਵਿੱਚ ਉਹਨਾਂ ਨੂੰ ਬੰਦ ਕਰਕੇ ਜਿਹੜਾ ਉਹ ਰੱਖੋ। ਤੇ ਆਪਣੇ ਜਿਹੜੀ ਮੈਡੀਸਨਸ ਦਾ ਆ ਜਾਂ ਇਹ ਸਾਰੀਆਂ ਚੀਜ਼ਾਂ ਆ ਉਹਦਾ ਦੇਖੋ। ਆਪਣੇ ਆਂਢੀਆਂ ਗੁਆਂਢੀਆਂ ਦਾ ਜ਼ਰੂਰ ਧਿਆਨ ਰੱਖੋ, ਚਾਹੇ ਕੋਈ ਵੀ ਆ, ਡਜ਼ਨਟ ਮੈਟਰ ਵੀ ਕੋਈ ਹੋਰ ਆ, ਇੱਕ ਦੂਜੇ ਨੂੰ ਪੁੱਛ ਲਓ। ਜੇ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਕਿਸੇ ਕੋਲ ਰਾਈਡ ਨਹੀਂ ਹੁੰਦੀ, ਕੋਈ ਫਸਿਆ ਹੁੰਦਾ, ਕੋਈ ਡਿੱਗ ਪੈਂਦਾ, ਕੋਈ ਕੁਛ ਹੋ ਸਕਦਾ ਹੈ, ਕੁਛ ਵੀ ਜਿਹੜਾ ਆ ਉਹ ਹੋ ਸਕਦਾ ਆ। ਜਿਹੜਾ ਫਰੈਂਡਲੀ ਚੈੱਕਅਪ ਜਿਹੜਾ ਇੱਕ ਦੂਜੇ ਦੇ ਨਾਲ ਹੋਵੇ, ਜੇ ਫੋਨ ਨੰਬਰ ਹੈਗੇ ਆ ਕਾਲ ਕਰਕੇ ਪੁੱਛ ਲਓ, ਜੇ ਜਾ ਹੁੰਦਾ ਹੈ ਤੇ ਇੱਕ ਦੂਜੇ ਨੂੰ ਉਦਾਂ ਖਾਸ ਕਰਕੇ ਇਹ ਚੀਜ਼ ਨੂੰ ਜਿਹੜਾ ਉਹ ਤੁਸੀਂ ਪੁੱਛੋ। ਹਾਂਜੀ, ਇੱਕ ਗੱਲ ਹੈਗੀ ਆ, ਸਾਰੀਆਂ ਸਮਰੱਥਾਵਾਂ ਸਾਰੇ ਥਾਂ ਨਹੀਂ ਹੁੰਦੀਆਂ, ਕਈ ਵਾਰੀ ਸਾਰਿਆਂ ਕੋਲੇ ਹੁੰਦੀਆਂ। ਕੋਈ ਫਿਜ਼ੀਕਲੀ ਸਮਰੱਥ ਨਹੀਂ ਹੈ, ਕੋਈ ਫਾਈਨੈਂਸ਼ੀਅਲੀ ਸਮਰੱਥ ਨਹੀਂ ਹੈ, ਕਿਸੇ ਦੀਆਂ ਕੋਈ ਹੋਰ ਦਿੱਕਤਾਂ ਨੇ, ਡਿਸੇਬਲਡ ਹਾਂਜੀ, ਫਿਜ਼ੀਕਲੀ ਅਸਮਰੱਥ ਉਹਦੇ 'ਚ ਹੀ ਆ ਗਈ ਹਨਾ, ਕਿ ਉਹਨੂੰ ਤੁਹਾਡੀ ਮਦਦ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋੜ ਹੋ ਸਕਦੀ ਹੈ। ਕਈ ਵਾਰੀ ਸਾਰੀਆਂ ਸਮਰੱਥਾਵਾਂ ਨੇ ਪਰ ਫਿਰ ਵੀ ਹਾਲਾਤ ਬਣ ਜਾਂਦੇ ਨੇ, ਉਹਨਾਂ ਹਾਲਾਤਾਂ ਦੇ ਵਿੱਚੋਂ ਘਰੇ ਕਾਰਾਂ ਵੀ ਹੋਣ, ਬੰਦਾ ਕਈ ਵਾਰੀ
ਦੂਜੇ ਫੈਮਿਲੀ ਮੈਂਬਰ ਲੈ ਜਾਂਦੇ, ਪਿੱਛੇ ਕੋਈ ਬਜ਼ੁਰਗ ਰਹਿ ਗਿਆ ਜਾਂ ਡਿਸੇਬਲ ਜਿਵੇਂ ਤੁਸੀਂ ਕਿਹਾ ਉਹ ਰਹਿ ਗਿਆ, ਤਾਂ ਉਹਦੇ ਲਈ ਔਖਾ। ਤੇ ਇਹ ਇੱਕ ਸਹਿਯੋਗ ਦੀ ਭਾਵਨਾ ਜਿਹੜੀ ਹੈ ਉਹਦਾ ਖਹਿੜਾ ਨਹੀਂ ਛੱਡਣਾ ਚਾਹੀਦਾ। ਸਹਿਯੋਗ ਦੀ, ਪਰਸਪਰ ਮਿਲਵਰਤਨ ਦੀ ਭਾਵਨਾ ਜਿਹੜੀ ਹੈ ਉਹ ਜ਼ਰੂਰ ਰੱਖਣੀ ਚਾਹੀਦੀ ਆ। ਹੁਣ ਵੀ ਜਦੋਂ ਤੁਸੀਂ ਇੱਥੇ ਜਾਓਗੇ ਕਿਸੇ ਵੀ ਵਾਲਮਾਰਟ ਦੇ ਵਿੱਚ ਦੇਖ ਲਓ ਜਾ ਕੇ, ਬਜ਼ੁਰਗ ਜਿਹੜੇ ਨੇ ਉਹ ਵਾਕਈ ਸੁਹਿਰਦ ਨੇ ਇਸ ਗੱਲ ਨੂੰ ਲੈ ਕੇ, ਤੁਹਾਨੂੰ ਮਿਲ ਜਾਣਗੇ। ਉਹ ਨਿੱਕੀਆਂ-ਨਿੱਕੀਆਂ, ਛੋਟੀਆਂ-ਛੋਟੀਆਂ ਚੀਜ਼ਾਂ ਵਰਤੋਂ ਦੇ ਵਿੱਚ ਆਉਣ ਵਾਲੀਆਂ, ਖਾਣ ਦੀਆਂ, ਯੂਜ਼ ਕਰਨ ਵਾਲੀਆਂ, ਮੈਡੀਸਿਨਸ, ਉਹ ਸਾਰੀਆਂ ਇਕੱਠੀਆਂ ਕਰ ਰਹੇ ਆ। ਉਹਨਾਂ ਨੂੰ ਪਤਾ ਕਿ 2-3 ਦਿਨ ਤਾਂ ਨਿਕਲਿਆ ਨਹੀਂ ਜਾਣਾ ਬਾਹਰ। ਚਲੋ ਇੰਨਾ ਕੁ ਜਿਹੜਾ ਉਹ ਜਮ੍ਹਾਂ ਕਰਕੇ ਬਾਅਦ ਦੇ ਵਿੱਚ ਫਿਰ ਬਾਹਰ ਆ ਜਾਵਾਂਗੇ। ਸੋ ਜ਼ਿੰਦਗੀ ਦੇ ਤਜਰਬੇ ਵੀ ਕੰਮ ਆਉਂਦੇ ਨੇ ਤੁਹਾਡੇ। i5 ਦੇ ਵਿੱਚ ਹੁਣ ਜਿੱਦਾਂ ਰੋਡ ਕੰਡੀਸ਼ਨਸ ਤੁਸੀਂ ਮੈਂ ਹਰ ਵਾਰੀ ਉਹ ਮੈਪ ਜਿਹੜੀ ਐਪ ਦੱਸਦਾ ਹਾਂ, ਜੀ, ਕੁਇਕ ਮੈਪ, ਜਿਹੜੀ ਕੈਲਟ੍ਰਾਂਸ ਦੀ ਆਪਣੀ ਇਹਨਾਂ ਦੀ ਇਹ ਐਪ ਬਣਾਈ ਹੋਈ ਆ, ਜਿਹਦੇ ਵਿੱਚ ਕਿੱਥੇ ਰੋਡਸ ਦੀਆਂ ਕਿਹੜੀਆਂ ਕੰਡੀਸ਼ਨਸ ਚੱਲ ਰਹੀਆਂ, ਜੇ ਬੰਦ ਆ ਜਾਂ ਡੀਟੂਅਰ ਆ ਜਾਂ ਉੱਥੇ ਚੇਂਜ ਦੀ ਰਿਕੁਆਇਰਮੈਂਟ ਆ, ਉਹਦੇ ਵਿੱਚ ਜਿਹੜੀਆਂ ਉਹ ਆ ਜਾਂਦੀਆਂ ਆ। ਸੋ ਕੁਇਕ ਮੈਪ ਕਰਕੇ ਜਿਹੜੀ ਉਹਨੂੰ ਜ਼ਰੂਰ ਡਾਊਨਲੋਡ ਕਰੋ, ਜਾਂ ਉਹਨਾਂ ਦੀ ਵੈਬਸਾਈਟ ਵੀ ਤੁਸੀਂ ਉਹਦੇ ਉੱਤੇ ਜਾ ਕੇ ਵੀ ਚੈੱਕ ਕਰ ਸਕਦੇ ਆ। ਸੋ ਰਾਈਟ ਨਾਓ i5 ਦੇ ਨਦਰਨ ਕੈਲੀਫੋਰਨੀਆ ਦੇ ਇਲਾਕੇ ਦੇ ਵਿੱਚ, ਸਿਸਕੀਓ ਕਾਉਂਟੀ ਦੇ ਵਿੱਚ ਚੇਨ ਰਿਕੁਆਇਰਮੈਂਟ ਉਹਨਾਂ ਨੇ ਔਨ ਕਰ ਦਿੱਤੀ ਆ। 4 ਵੀਲ ਡਰਾਈਵ ਵਾਲਿਆਂ ਨੂੰ ਛੱਡ ਕੇ ਬਾਕੀਆਂ ਦੇ ਲਈ ਚੇਨ ਰਿਕੁਆਇਰਮੈਂਟ ਜਿਹੜੀ ਉਹ ਕੀਤੀ ਆ। ਜੇ ਤੁਹਾਡੇ ਕੋਲ ਕਹਿੰਦੇ ਵੀ 4 ਵੀਲ ਡਰਾਈਵ ਆ ਤੇ ਸਨੋ ਟਾਇਰਸ ਆ, ਫਿਰ ਤੁਸੀਂ ਉਸ ਤੋਂ ਬਗੈਰ ਜਾ ਸਕਦੇ ਆ, ਪਰ ਬਾਕੀ ਸਾਰੀਆਂ ਗੱਡੀਆਂ ਦੇ ਲਈ ਉਹਨਾਂ ਨੇ ਚੇਨ ਰਿਕੁਆਇਰਮੈਂਟ ਜਿਹੜੀ ਉਹ ਰੱਖੀ ਆ। ਇਸੇ ਤਰੀਕੇ ਦੇ ਨਾਲ ਆਈ ਥਿੰਕ 80 ਦੇ ਉੱਤੇ ਵੀ ਜੀ i80 ਦੇ ਵਿੱਚ ਵੀ ਇਹਨਾਂ ਨੇ ਕੀਤੀ ਆ। ਸੈਨ ਫਰਾਂਸਿਸਕੋ ਇਲਾਕੇ ਦੇ ਵਿੱਚ ਉਹਨਾਂ ਨੇ ਵਿੰਡ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਵੀ ਤੇਜ਼ ਹਵਾਵਾਂ ਜਿਹੜੀਆਂ ਆ ਉਧਰ ਜਿਹੜੀਆਂ ਚੱਲਣਗੀਆਂ। ਜਿਹੜਾ ਸਿਆਰਾ ਨਵਾਡਾ ਵਾਲੇ ਪਾਸੇ ਨੂੰ ਜਦੋਂ i80 ਜਿਹੜਾ ਉਧਰ ਜਾਂਦਾ ਆ, ਉੱਥੇ ਉਹਨਾਂ ਨੇ ਚੇਨ ਰਿਕੁਆਇਰਮੈਂਟ ਜਿਹੜੀ ਉਹ ਕਰ ਦਿੱਤੀ ਆ। 4 ਵੀਲ ਡਰਾਈਵ ਵਹੀਕਲ, ਸਨੋ ਡਰਾਈਵ ਵਾਲਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਲਈ ਜਿਹੜੀਆਂ ਉਹ ਚੇਨ ਰਿਕੁਆਇਰਮੈਂਟਸ ਜਿਹੜੀਆਂ ਉਹ ਹੋਣਗੀਆਂ। ਬਾਕੀ ਹੋਰ ਹਾਈਵੇਜ਼, ਫਰੀਵੇਜ਼ ਕਈ ਥਾਵਾਂ ਦੇ ਉੱਤੇ ਬੰਦ ਨੇ। ਸ਼ਾਹ ਐਵੀਨਿਊ ਦਾ ਜਿਹੜਾ ਐਗਜ਼ਿਟ ਆ 41 ਦੇ ਉੱਤੇ ਇੱਥੇ ਫਰੈਜ਼ਨੋ ਦੇ ਵਿੱਚ, ਉਹਨਾਂ ਨੇ ਬੰਦ ਕੀਤਾ ਆ ਫਲਟਿੰਗ ਦੇ ਕਰਕੇ। ਕਹਿੰਦੇ ਅਜੇ ਕੋਈ ਪਤਾ ਨਹੀਂ ਕਦੋਂ ਖੋਲਣਾ ਆ। ਸੋ ਜਿਹੜੇ ਵੀ ਆਉਣਾ ਜਾਣਾ ਜਿਨ੍ਹਾਂ ਨੇ ਹੈਗਾ ਆ, ਉਹ ਮੇਕ ਸ਼ੋਰ ਕਰ ਲਿਓ ਵੀ ਉਹਦੇ ਵਿੱਚ ਜਿਹੜਾ ਤੁਸੀਂ ਫਸਿਓ ਨਾ। ਤੇ ਜਿਹੜੀ 58 ਆ 229 ਦੇ ਜੰਕਸ਼ਨ ਦੇ ਲਾਗੇ, ਈਸਟ ਆਫ 229 ਜੰਕਸ਼ਨ ਜਿਹੜਾ ਸੈਨ ਲੂਇਸ ਓਬਿਸਪੋ ਵਾਲਾ, ਉੱਥੇ ਉਹਨਾਂ ਨੇ ਕਲੋਜ਼ ਜਿਹੜੀ ਆ ਉਹ ਰਾਈਟ ਨਾਓ ਕੀਤੀ ਆ ਫਲੱਡਿੰਗ ਦੇ ਕਰਕੇ। ਸੋ ਕਈ ਥਾਵਾਂ ਦੇ ਉੱਤੇ ਆਲਰੇਡੀ ਜਿਹੜੀ ਫਲੱਡਿੰਗ ਹੋ ਰਹੀ ਆ, ਤੇ ਉਹਨਾਂ ਨੇ ਰੋਡਸ ਨੂੰ ਜਿਹੜਾ ਉਹ ਬੰਦ ਜਿਹੜਾ ਉਹ ਕਈ ਥਾਵਾਂ ਦੇ ਉੱਤੇ ਕਰ ਦਿੱਤਾ ਹੈਗਾ ਆ। ਸੋ ਮੇਕ ਸ਼ੋਰ ਕਰੋ ਜੀ ਵੀ ਸਟੇ ਸੇਫ, ਸਟੇ ਡਰਾਈ, ਸਟੇ ਵਾਰਮ, ਜਿੱਦਾਂ ਆਪਾਂ ਕਹਿੰਦੇ ਆ ਵੀ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਜਿਹੜਾ ਉਹ ਧਿਆਨ ਰੱਖਣਾ ਆ। ਟੈਂਪਰੇਚਰ ਇੰਨੇ ਜ਼ਿਆਦਾ ਡਾਊਨ ਤਾਂ ਨਹੀਂ ਜਾਣੇ, ਪਰ ਮੀਂਹ ਜਿਹੜਾ ਕਾਫੀ ਜ਼ਿਆਦਾ ਜਿਹੜਾ ਇਹ ਲੱਥਣਾ ਆ। ਸੋ ਜਿਹੜਾ ਉਹ ਰੱਖੋ। ਜਿਹੜੀਆਂ ਥਾਵਾਂ ਕਿਤੇ ਪਹਿਲਾਂ ਲੀਕ ਹੋਈਆਂ ਉਹਨਾਂ ਤੇ ਨਜ਼ਰ ਚੌਖੀ ਰੱਖਿਓ। ਜੇ ਬਚ ਸਕਦੇ ਹੋ ਟਰੈਵਲ ਕਰਨ ਤੋਂ ਤਾਂ ਥੋੜਾ ਅਵੋਇਡ ਕਰੋ। ਜੇ ਤੁਹਾਡਾ ਸਰਦਾ ਹੈ ਉਸ ਤੋਂ ਬਗੈਰ ਨਹੀਂ ਲੋੜ ਹੈਗੀ ਕਿਤੇ ਆਉਣ ਜਾਣ ਦੀ, ਤਾਂ ਡੋਂਟ ਟਰੈਵਲ। ਟਰੈਵਲ ਨਾ ਕਰੋ, ਕਿਉਂਕਿ ਪਿਛਲੇ ਦਿਨੀ ਸਾਡੀ ਟੀਮ ਦੇ ਨਾਲ ਜੁੜੇ ਇੱਕ ਸੱਜਣ, ਉਹ ਵੀ ਇਸੇ ਤਰ੍ਹਾਂ ਅਚਾਨਕ ਬਦਲੇ ਹਾਲਾਤਾਂ, ਮੌਸਮੀ ਹਾਲਾਤਾਂ ਕਰਕੇ ਇੱਕ ਹਾਦਸੇ ਦੇ ਸ਼ਿਕਾਰ ਹੋਏ। ਪਰ ਲੱਕਲੀ ਪਰਮਾਤਮਾ ਦੀ ਕਿਰਪਾ ਦੇ ਨਾਲ ਚਲੋ ਬਚਾ ਰਹਿ ਗਿਆ। ਪਰ ਹਾਦਸਾ ਇੱਕਦਮ ਵਾਪਰਿਆ ਔਰ ਉਹ ਐਕਸਪੈਕਟ ਨਹੀਂ ਕਰ ਸਕੇ ਕੀ ਹੋ ਸਕਦਾ। ਮਜੇ ਹੋਇਆ ਡਰਾਈਵਰ ਵੀ ਗੱਚ ਖਾ ਜਾਂਦਾ। ਇਹ ਵੈਦਰ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਆ। ਕਈਆਂ ਨੇ ਮੇ ਵੀ ਇਹ ਦੇਖਦੇ ਹੋਏ ਵੀ ਧੁੱਪ ਲੱਗਣ ਲੱਗ ਗਈ, ਕਈਆਂ ਨੇ ਸਪ੍ਰਿੰਕਲਰ ਔਨ ਕਰ ਲਏ ਹੋਣੇ। ਬੰਦ ਕਰ ਲਿਓ ਜੀ ਆਪੋ ਆਪਣੇ, ਹਜੇ ਪਾਣੀ ਦੀ ਉਹਨਾਂ ਨੂੰ ਕਿਸੇ ਨੂੰ ਵੀ ਹੋਰ ਚੀਜ਼ ਦੀ ਲੋੜ ਨਹੀਂ ਆ। ਕਿਉਂਕਿ ਆਪਾਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ, ਆਪਾਂ ਇਸੇ ਗੱਲ ਤੋਂ ਸ਼ੁਰੂ ਕੀਤਾ ਸੀ, ਪਿਛਲੇ 2 ਘੰਟਿਆਂ ਦੇ ਵਿੱਚ ਇੱਕੋਦਮ ਹੀ ਚੇਂਜ ਹੋ ਗਿਆ। ਤਾਂ ਉੱਥੇ ਵੀ ਸਿਚੁਏਸ਼ਨ ਇਹੀ ਸੀਗੀ। ਪਹਿਲਾਂ ਬੂੰਦਾਬਾਂਦੀ ਜਿਵੇਂ ਹੋ ਰਹੀ ਸੀ, ਉਹਦੇ ਚੋਂ ਟਰੈਵਲ ਕਰ ਰਹੇ ਸੀਗੇ, ਅਚਾਨਕ ਮੀਂਹ ਵਧਿਆ, ਸਪੀਡ ਸੀਗੀ, ਤੇ ਉਹਦੇ ਨਾਲ ਉਹ ਜਿਹੜੀ ਘਟਨਾ ਇੱਕ ਅਣਸੁਖਾਵੀ ਵਾਪਰ ਗਈ। ਚਲੋ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ, ਇਹ ਵੀ ਇੱਕ ਚੰਗੀ ਗੱਲ ਆ, ਪਰ ਅਵੋਇਡ ਕਰੋ ਜੇ ਹੋ ਸਕਦਾ ਤਾਂ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖੋ। ਸੋ ਸਾਡਾ ਅੱਜ ਦਾ ਇਹ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਆ ਵੀ ਗੈਟ ਰੈਡੀ ਫॉर ਜਿਹੜਾ ਇਹ ਵੈਦਰ ਇਸ ਚੀਜ਼ ਦੇ ਵਿੱਚ ਜਿਹੜਾ ਉਹ ਆ ਰਿਹਾ ਹੈਗਾ ਆ। ਤੇ ਹੋ ਸਕਦਾ ਵੀ ਕੱਲ ਨੂੰ ਤੁਹਾਨੂੰ ਕਈ ਥਾਵਾਂ ਦੇ ਉੱਤੇ ਤੁਹਾਡੇ ਨਿਆਣਿਆਂ ਦੇ ਸਕੂਲ ਬੰਦ ਹੋਣ ਦੀ ਖਬਰ ਆਵੇ। ਸੋ ਕਈ ਦੀ ਸਕੂਲ ਜਿਹੜੇ ਉਹ ਬੰਦ ਕਰ ਦਿੱਤੇ ਜਾਂਦੇ ਆ ਵੈਦਰ ਕੰਡੀਸ਼ਨਸ ਨੂੰ ਜਿਹੜਾ ਉਹ ਦੇਖਦਿਆਂ ਹੋਇਆਂ ਕਈ ਥਾਵਾਂ ਦੇ ਉੱਤੇ। ਸੋ ਉਹ ਆਪਣੀ ਜਿਹੜੀ ਈਮੇਲ, ਫੋਨ, ਜੇ ਤੁਹਾਡਾ ਸਕੂਲ ਦੇ ਨਾਲ ਜੁੜਿਆ ਆ ਜਾਂ ਉਹਨਾਂ ਦਾ
ਸੋਸ਼ਲ ਮੀਡੀਆ ਤੁਸੀਂ ਫੋਲੋ ਕਰਦੇ ਆ ਹਾਂ, ਆਪਣੇ ਉੱਥੇ ਵੀ ਬੱਚਿਆਂ ਅਪਡੇਟ ਦੇ ਕਰ ਸਕੂਲ ਦਿੰਦੇ ਦਾ, ਆ। ਉੱਥੇ ਉਹ ਅਪਡੇਟ ਹਾਂਜੀ, ਕਰ ਦਿੰਦੇ ਹੁੰਦੇ ਆ, ਤੇ ਉਹ ਜਿਹੜਾ ਉਹ ਦੇਖਿਓ। ਤੇ ਇਹ ਕਈਆਂ ਦੇ ਲਈ ਦਿੱਕਤ ਆਊਗੀ ਜਿਨ੍ਹਾਂ ਦੇ ਅਚਾਨਕ ਸਕੂਲ ਬੰਦ ਹੋਣੇ, ਉਹਨਾਂ ਨੇ ਕੰਮ ਤੇ ਵੀ ਜਾਣਾ, ਨਿਆਣਿਆਂ ਨੂੰ ਛੱਡਣਾ ਕਿੱਥੇ ਆ, ਜੀ, ਨਿਆਣਿਆਂ ਹਾਂ, ਨੂੰ ਕਰਨਾ ਬਿਲਕੁਲ। ਕਿੱਥੇ ਆ। ਹੋ ਸਕਦਾ ਵੀ ਤੁਹਾਨੂੰ ਘਰੋਂ ਕੰਮ ਕਰਨਾ ਪਊਗਾ ਉਹਨਾਂ ਦੇ ਨਾਲ, ਹਾਂਜੀ, ਬੱਚਿਆਂ ਦੇ ਨਾਲ, ਤੇ ਜਾਂ ਛੁੱਟੀ ਲੈਣੀ ਪਊਗੀ। ਹੂੰ, ਅੱਗੇ ਹੋਪਫੁਲੀ ਵੀ ਜਿਹੜਾ EMPLOYER ਆ ਉਹ ਵੀ ਇਸ ਚੀਜ਼ ਨੂੰ ਸਮਝਦਾ ਸਮਝਦਾ ਹੋਵੇ। ਜਿਹੜਾ ਉਹ ਚੀਜ਼ ਨੂੰ ਹੋਵੇ। ਸੋ ਕਈ ਤਰੀਕੇ ਦੇ ਨਾਲ ਜਿਹੜਾ ਵੈਦਰ ਆ ਨਾ, ਬਹੁਤ ਤਰੀਕੇ ਦੇ ਬਹੁਤ, ਨਾਲ ਬਹੁਤ, ਹਾਂਜੀ, ਇੰਪੈਕਟ ਆ। ਕਈਆਂ ਦੀਆਂ ਡਾਕਟਰ ਦੀਆਂ ਅਪਾਇੰਟਮੈਂਟ ਹੋਣੀਆਂ, ਹਾਂਜੀ, ਜਿਨ੍ਹਾਂ ਨੂੰ ਮਿਲਣਾ ਆ, ਹੋ ਸਕਦਾ ਇਹਦੇ ਕਰਕੇ ਤੁਹਾਡੇ ਕੋਲ ਜਾਇਆ ਨਾ ਜਾ ਸਕੇ। ਜੀ, ਜੀ, ਕਿੱਦਾਂ ਤੁਸੀਂ ਉਹ ਜਿਹੜਾ ਉਹ ਕਰਨਾ ਆ। ਸੋ ਹਾਂ। ਇਹ ਸਾਰੀਆਂ ਚੀਜ਼ਾਂ ਦਾ ਪਲਾਨ ਕਰੋ, ਪਲਾਨ ਤੇ ਪਲਾਨ ਇੱਕ ਕਰਕੇ ਰੱਖੋ। ਜਿੱਦਾਂ ਜਿਵੇਂ ਆਪਾਂ ਘਰੇ ਰਹਿੰਦੇ ਆ ਨਾ, ਹਰ ਇੱਕ ਚੀਜ਼ ਦੀ ਇੱਕ ਇਹ ਸੋਚ ਕੇ ਰੱਖੇ ਬੰਦਾ ਕਿ ਇੱਕ ਮਿੰਨੀ ਘਰ, ਮਤਲਬ ਥੋੜਾ ਜਿਹਾ ਰਾਸ਼ਨ ਵਾਲੀਆਂ ਚੀਜ਼ਾਂ, ਦਵਾਈਆਂ ਬਿਨਾਂ, ਜਿਹੜੇ ਦਵਾਈਆਂ ਤੇ ਲੱਗੇ ਨੇ ਨਹੀਂ ਰਹਿ ਸਕਦੇ, ਟਰੈਵਲ ਬਿਨਾਂ, ਕੱਪੜੇ ਜਿਹੜੇ ਤੁਹਾਨੂੰ ਚਾਹੀਦੇ ਨੇ ਉਹ, ਸੋ ਗੈਸ ਤੋਂ ਲੈ ਕੇ ਪਹਿਨਣ ਤੱਕ, ਖਾਣ ਤੱਕ, ਵਰਤਣ ਤੱਕ, ਜਿਹੜੀਆਂ ਚੀਜ਼ਾਂ ਵੀ ਤੁਸੀਂ ਥੋੜਾ ਥੋੜਾ ਕਰਕੇ ਜੋ ਜਮ੍ਹਾਂ ਕਰ ਸਕਦੇ ਆ, ਉਹਦੇ ਲਈ ਆਪਣੇ ਆਪ ਨੂੰ ਜ਼ਰੂਰ ਪ੍ਰਿਪੇਅਰ ਕਰਕੇ ਰੱਖੋ। ਜੀ, 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 ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਧਿਆਨ ਹਿੱਤ ਜਿਹੜੀਆਂ ਉਹ ਰੱਖਣੀਆਂ ਹੈਗੀਆਂ ਆ। ਤੇ ਬਾਕੀ ਜੇ ਤੁਹਾਡੇ ਕੋਲ ਕੋਈ ਅਪਡੇਟ ਹੈਗੀ ਕਿਸੇ ਥਾਂ ਦੇ ਉੱਤੇ, ਕੋਈ ਰੋਡ ਬੰਦ ਹੋ ਚੁੱਕੀ ਆ, ਕਿਤੇ ਉਹਨਾਂ ਨੇ ਇਦਾਂ ਚੇਂਜਿਸ ਜਿਹੜੇ ਉਹ ਆ ਗਏ ਆ, ਜਾਂ ਕਿਤੇ ਫਲੱਡਿੰਗ ਹੋ ਗਈ ਆ, ਤੁਸੀਂ ਚਾਹੁੰਦੇ ਆ ਵੀ ਅਸੀਂ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਦੱਸ ਦਈਏ, ਤਾਂ ਜੇ ਲੋੜ ਪਈ ਤਾਂ ਆਪਾਂ ਬ੍ਰੇਕਿੰਗ ਨਿਊਜ਼ ਵੀ ਉਸ ਚੀਜ਼ ਜਿਹੜੀ ਕਰਕੇ ਤੁਹਾਨੂੰ ਦੱਸ ਦਿਆਂਗੇ। ਤੁਸੀਂ ਜ਼ਰੂਰ ਸਰੋਤਿਓ ਕਾਲ ਕਰ ਸਕੋਗੇ 408 272 5200, 408 272 5200, 4082725200 ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਆ ਉਹ ਤੁਸੀਂ ਜਿਹੜੀ ਉਹ ਫਿਰ ਦੱਸ ਦਿਓ, ਤਾਂ ਜੋ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਆ ਉਹ ਉੱਥੇ ਦੱਸ ਸਕਾਂਗੇ। ਹਾਂਜੀ, ਤੇ ਜਿਹੜੇ ਦੋ ਜ਼ਿਕਰ ਕੀਤਾ ਸੀਗਾ, ਇੱਕ ਤਾਂ i80 ਤੇ ਇੱਕ ਤੁਸੀਂ ਇੱਕ ਹੋਰ i5 ਦੇ ਉੱਤੇ, ਤੇ 58 ਵੀ ਜਿਹੜੀ ਆ ਉੱਥੇ ਇੱਕ ਥਾਂ ਦੇ ਉੱਤੇ ਬੰਦ ਆ। 5 ਤੇ 80 ਦੇ ਉੱਤੇ ਜਿਹੜੀਆਂ ਚੇਂਜ ਦੀ ਰਿਕੁਆਇਰਮੈਂਟ ਆ ਕੈਲੀਫੋਰਨੀਆ ਦੇ ਵਿੱਚ। ਜੀ, ਜੀ, ਜਿਹੜੇ ਸਾਰੇ ਥਾਂ ਤੇ ਨਹੀਂ, ਕੁਝ ਹਿੱਸੇ ਆ। ਸੋ ਜੇ ਸੁਣ ਰਹੇ ਹੋ ਤੇ ਤੁਹਾਡਾ ਉਧਰ ਨੂੰ ਕੋਈ ਟਰੈਵਲ ਕਰ ਰਹੇ ਆ ਜਾਂ ਉਹਨੂੰ ਕਈ ਵਾਰੀ ਜ਼ਰੂਰ ਦੱਸ ਦਿਓ। ਬੰਦਾ ਰੇਡੀਓ ਕਈ ਵਾਰੀ ਨਹੀਂ ਆਨ ਹੁੰਦਾ, ਜਾਂ ਮੋਬਾਈਲ ਤੇ ਮੌਸਮੀ ਅਲਰਟ ਕਈ ਵਾਰੀ ਨਹੀਂ ਹੁੰਦੇ, ਤਾਂ ਤੁਸੀਂ ਉਹਨਾਂ ਨੂੰ ਅਲਰਟ ਕਰਕੇ ਇੰਨੀ ਕੁ ਜਾਣਕਾਰੀ ਉਹਨਾਂ ਨਾਲ ਜ਼ਰੂਰ ਸਾਂਝੀ ਕਰ ਲਓ, ਸੋ ਕਿ ਉਹਨਾਂ ਨੂੰ ਕੋਈ ਹੋਰ ਅਨਐਕਸਪੈਕਟਡ ਕਿਸੇ ਦਿੱਕਤ ਮੁਸੀਬਤ ਦਾ ਜਿਹੜਾ ਸਾਹਮਣਾ ਉਹ ਨਾ ਕਰਨਾ। ਜੇ ਡਰਾਈਵ ਕਰ ਰਹੇ ਆ, ਡਰਾਈਵ ਸਲੋ, ਧਿਆਨ ਦੇ ਨਾਲ, ਮੇਕ ਸ਼ੋਰ ਕਰੋ ਤੁਹਾਡੇ ਵਾਈਪਰ ਵਗੈਰਾ ਚੱਲਦੇ ਆ। ਜਿਹੜੀਆਂ ਜਦੋਂ ਡਰਾਈਵ ਕਰ ਰਹੇ ਆ, ਤੁਹਾਡੀਆਂ ਲਾਈਟਸ ਜਿਹੜੀਆਂ ਅੱਗੇ ਵਾਲੀਆਂ ਔਨ ਕਰਕੇ ਰੱਖੋ, ਤਾਂ ਜੋ ਪਿੱਛੇ ਵਾਲਿਆਂ ਨੂੰ ਤੁਹਾਡੀਆਂ ਲਾਲ ਬੱਤੀਆਂ ਦਿਖਦੀਆਂ ਰਹਿਣ, ਉਹਨਾਂ ਨੂੰ ਪਤਾ ਜਿਹੜਾ ਉਹ ਲੱਗਦਾ ਆ। ਵੈਸੇ ਵੀ ਜਦੋਂ ਤੁਹਾਡੇ ਵਾਈਪਰ ਚੱਲਦੇ ਆ, ਇਹ ਲਾਕ ਕਹਿੰਦਾ ਵੀ ਤੁਹਾਡੇ ਜਿਹੜੀ ਫਰੰਟ ਹੈਡਲਾਈਟ ਆ ਉਹ ਔਨ ਹੋਣੀ ਚਾਹੀਦੀਆਂ। ਸੋ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਮੇਕ ਸ਼ੋਰ ਕਰੋ। ਜਦੋਂ ਕੁਝ ਦਿਨਾਂ ਬਾਅਦ ਮੀਂਹ ਪੈਂਦਾ ਹੁੰਦਾ, ਪਹਿਲਾਂ ਰੋਡਸ ਬਹੁਤ ਸਲਿਕ ਹੁੰਦੀਆਂ ਆ, ਉਦੋਂ ਆਇਲ ਹੁੰਦਾ ਹੈ ਉਹਦੇ ਤੇ, ਉਹ ਬਹੁਤ ਜ਼ਿਆਦਾ ਸਕਿਡ ਕਰਦੀਆਂ ਆ ਗੱਡੀਆਂ, ਜਿਹੜੀਆਂ ਬ੍ਰੇਕਾਂ ਜਿਹੜੀਆਂ ਉਹ ਨਹੀਂ ਲੱਗਦੀਆਂ ਹੁੰਦੀਆਂ। ਤੇ ਚਲੋ ਧਿਆਨ ਰੱਖਿਓ ਜੀ। ਹੁਣ ਆਪਾਂ ਤੁਹਾਨੂੰ ਇਹੀ ਜਿਹੜਾ ਉਹ ਕਹਿ ਸਕਦੇ ਆ। ਸੋ ਮੇਕ ਸ਼ੋਰ ਬੀ ਪ੍ਰੀਪੇਅਰਡ, ਵੱਧ ਤੋਂ ਵੱਧ ਜਿੰਨਾ ਤੁਸੀਂ ਆਪਣੇ ਆਪ ਨੂੰ ਪ੍ਰੀਪੇਅਰ ਕਰ ਸਕਦੇ ਆ। ਬੈਟਰ ਸੇਫ ਦੈਨ ਸੌਰੀ ਜਿਹੜਾ ਉਹ ਆਖਿਆ ਜਾਂਦਾ ਹੈ ਅਕਸਰ, ਵੀ ਇਹ ਆ ਵੀ ਪ੍ਰੈਪਰੇਸ਼ਨ ਤੁਹਾਡੀ ਵੱਧ ਹੋਵੇ ਤੇ ਉਹ ਚੀਜ਼ ਨਾ ਘਟੇ, ਦੈਟਸ ਫਾਈਨ, ਰਾਦਰ ਦੈਨ ਵੀ ਉਹ ਘਟ ਗਈ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਵੀ ਤੁਸੀਂ ਕਰਨਾ ਕੀ ਆ। ਵੈਦਰ ਚੈਨਲ ਨੂੰ ਜਿਹੜਾ ਉਹ ਮੋਨੀਟਰ ਕਰਦੇ ਰਹੋ, ਰੇਡੀਓ ਨੂੰ ਤੁਸੀਂ ਜਿਹੜਾ ਉਹ ਸੁਣਦੇ ਰਹੋ, ਜੇ ਜਿੱਦਾਂ ਵੀ ਆ ਤੁਸੀਂ ਉਸ ਦੇ ਵਿੱਚ ਧਿਆਨ ਰੱਖੋ। ਸਾਨੂੰ ਥੋੜਾ ਜਿਹਾ ਖਿਆਲ ਹੋਰ ਵੀ ਕਰਨਾ ਚਾਹੀਦਾ, ਖਾਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਵੀ ਫੇਸਬੁੱਕ ਦਾ ਵੀ ਅਲਰਟ ਆ ਜਾਂਦਾ, ਹੋਰ ਵੀ ਜਿਹੜੀਆਂ ਵੈਬਸਾਈਟਸ ਨੇ ਉਹਨਾਂ ਦਾ ਅਲਰਟ ਆ ਜਾਂਦਾ, ਸੋਸ਼ਲ ਮੀਡੀਆ ਦਾ, ਇੱਕ ਮੌਸਮ ਦਾ ਵੀ ਲਾ ਕੇ ਰੱਖਣਾ ਚਾਹੀਦਾ। ਜੀ, 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 ਹਾਂਜੀ, ਨਹੀਂ ਬਿਲਕੁਲ। ਸੋ ਟੈਂਪਰੇਰੀ ਸ਼ੈਲਟਰਸ ਜਾਂ ਕਾਉਂਟੀਜ਼ ਵਾਲੇ ਇਹ ਸਾਰੇ ਜਾਣੇ ਆਪੋ ਆਪਣੇ ਕਰ ਰਹੇ ਆ। ਮਰਸੈਡ ਵਾਲੇ ਇਲਾਕੇ ਵਾਲੇ ਜਿਹੜੇ ਵਿਸ਼ੇਸ਼ ਤੇ ਧਿਆਨ ਰੱਖਿਓ, ਕਿਉਂਕਿ ਪਿਛਲੇ ਦੀ ਉੱਥੇ ਬਹੁਤ ਜ਼ਿਆਦਾ ਹੋਇਆ ਸੀ। ਵਿਲਟਨ 99 ਦੇ ਉੱਤੇ ਜਿਹੜਾ ਸ਼ਹਿਰ ਆ ਉਹ ਡੁੱਬ ਹੀ ਗਿਆ ਸੀਗਾ, ਕਿਉਂਕਿ ਲੈਵੀਜ਼ ਬ੍ਰੇਕ ਕਰ ਗਈਆਂ ਸੀਗੀਆਂ। ਇਨਫਰਾਸਟ੍ਰਕਚਰ ਚਲੋ ਹੋਪਫੁਲੀ ਉਹਨਾਂ ਨੇ ਉਹਨੂੰ ਠੀਕ ਕੀਤਾ ਹੋਵੇ, ਪਰ ਇੰਨੀ ਉਮੀਦ ਨਹੀਂ ਆ ਵੀ ਇਹਨਾਂ ਨੇ ਮਹੀਨੇ ਦੇ ਵਿੱਚ ਸਾਰਾ ਕੁਝ ਹੀ ਠੀਕ ਕਰਤਾ ਹੋਊਗਾ। ਤੇ ਉਸ ਚੀਜ਼ ਦੇ ਲਈ ਪ੍ਰੀਪੇਅਰ ਰਹੋ, ਲਾਈਕ ਪ੍ਰੀਪੇਅਰ ਫॉर ਦਾ ਵਰਸਟ, ਹੋਪ ਫॉर ਦਾ ਬੈਸਟ, ਪ੍ਰੀਪੇਅਰ ਫॉर ਦਾ ਵਰਸਟ। ਤੇ ਵੈਦਰ ਦੇ ਉੱਤੇ ਜਿਹੜਾ ਤੁਸੀਂ ਨਜ਼ਰ ਜਿਹੜਾ ਉਹ ਰੱਖਿਓ। ਤੇ ਹੁਣ ਲੈਨੇ ਜੀ ਆਪਾਂ ਫਿਰ ਇਜਾਜ਼ਤ, ਤੇ ਕੱਲ ਨੂੰ ਫਿਰ ਮਿਲਾਂਗੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ, ਹੋਰ ਗੱਲਾਂ ਬਾਤਾਂ, ਤੇ ਸ਼ਾਮ ਦੇ ਜਿਹੜੇ ਅਪਡੇਟ ਕੈਲੀਫੋਰਨੀਆ ਦੇ ਵਿੱਚ ਹੁਣ ਤੋਂ ਲੈ ਕੇ ਉਦੋਂ ਤੱਕ ਕੀ ਚੇਂਜਸ ਜਿਹੜੇ ਵੈਦਰ ਨੂੰ ਲੈ ਕੇ ਹੋਰ ਅਪਡੇਟਸ ਆ, ਕੀ ਕੁਝ ਘਟਿਆ ਕਿੱਥੇ, ਖਬਰਾਂ ਦੇ ਰੂਪ ਦੇ ਵਿੱਚ ਵੀ ਤੁਹਾਨੂੰ ਜਿਹੜਾ ਉਸ ਦੇ ਵਿੱਚ ਦੱਸਾਂਗੇ। ਬਾਕੀ ਅਹਿਮ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ। ਹੁਣ ਇਸ ਤੋਂ ਅਗਲਾ ਪ੍ਰੋਗਰਾਮ 4 ਤੋਂ ਲੈ ਕੇ 5:30 ਵਜੇ ਤੱਕ ਬਲਵਿੰਦਰ ਕੌਰ ਜੀ ਲੈ ਕੇ ਹਾਜ਼ਰ ਹੋਣਗੇ, ਇਤਿਹਾਸ ਦੇ ਝਰੋਖੇ ਚੋਂ।
ਤੇ ਇਦਾਂ ਹੀ ਰੇਡੀਓ ਦੇ ਉੱਤੇ, ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।